ਸਾਡੇ ਨਾਲ ਬਿਆਸਾ ਦਰਿਆ ਬਿਆਸ। ਅੱਛਾ ਅੱਛਾ। ਤੇ ਰਾਤ ਉਹਦੇ ਆਪਣਾ ਦੇਹਰਾ ਸੀ ਤੇ ਪਾਰਲੇ ਪਾਸੇ ਗੋਬੀਪੁਰ ਸੀ। ਇਹ ਤਹਿਸੀਲ ਸੀ ਨਾ। ਅੱਛਾ। ਦੇਹਰਾ ਗੋਬੀਪੁਰ ਤਾਂ ਹੀ ਉਹਨੂੰ ਆਉਂਦੇ ਸਨ। ਹਾਂ। ਉੱਥੋਂ ਬੇੜੀ ਪੈਂਦੀ ਸੀ ਉਦੋਂ। ਠੀਕ ਹੈ। ਲੰਘਣ ਨੂੰ ਬੇੜੀ ਤੇ ਬਹਿ ਕੇ ਤੁਸੀਂ ਪਾਰ ਜਾਣਾ। ਹਾਂਜੀ ਹਾਂਜੀ। ਹਾਲਾਂਕਿ ਬੱਸਾਂ ਊਠ ਵਗੈਰਾ ਇਹੋ ਜਿਹੇ ਬੇੜੀ ਤੇ ਲੰਘਾ ਦਿੰਦੇ ਹਨ ਰਾਤ ਪਾਰ। ਪੁਲ ਨਹੀਂ ਸੀ। ਦਰਿਆ ਬਿਆਸ ਦਾ ਕਿਨਾਰਾ ਤੁਹਾਡੇ ਤੋਂ ਕਿੰਨਾ ਸੀ? ਅੱਜ ਕੋ 2-3 ਮੀਲ ਪੈਂਦਾ। 2-3 ਮੀਲ ਪੈਂਦਾ। ਠੀਕ ਹੈ ਠੀਕ ਹੈ। ਮਤਲਬ ਠੰਡਾ ਇਲਾਕਾ ਹੀ ਜਾਂ ਗਰਮ ਸੀ ਜਾਂ ਕੀ ਦਰਮਿਆਨਾ? ਠੰਡਾ ਇਲਾਕਾ ਹੈ। ਠੀਕ ਠੀਕ। ਇੱਕ ਸਾਲ ਸਾਡੀ ਸੰਭਾਲ ਚ ਬਰਫ਼ ਵੀ ਪਿਆ ਉੱਥੇ। ਅੱਛਾ ਬਰਫ਼ ਵੀ ਪਈ? ਜੀ। ਠੀਕ ਹੈ। ਅਸੀਂ ਛੋਟੇ ਛੋਟੇ ਸਨ। ਹਾਂ। ਤੇ ਬਰਫ਼ ਪਈ ਸੀ ਜਿਹੜੀ ਕਿ 2-3 ਦਿਨ ਰਹੀ ਸੀ, ਬਾਕੀ ਖੁਰ ਗਈ ਸੀ। ਠੀਕ ਹੈ। ਬਾਬਾ ਜੀ ਕਿੰਨੇ ਘਰ ਸਨ ਗੁੱਜਰਾਂ ਦੇ ਆਪਣੇ ਇੱਥੇ ਅੱਗੇ ਪਿੱਛੇ ਲਾਮ ਤੇ? ਸਾਰੀ ਗੁੱਜਰ ਹੀ ਰਹਿੰਦੀ ਬਰਾਦਰੀਆਂ ਹੋਰ ਵੀ ਲੋਕ? ਗੁੱਜਰ ਹੀ ਸਨ। ਹਿੰਦੂ ਜਿਹੜੇ ਸਨ ਉਹ ਜਰਾ ਹਟਵੇਂ ਸਨ। ਅੱਛਾ। ਤੇ ਬੋਲੀ ਜਿਹੜੀ ਸੀ ਆਪਣੀ ਗੋਜਰੀ? ਹਾਂਜੀ ਹਾਂਜੀ ਗੋਜਰੀ। ਠੀਕ ਹੈ। ਮਾਰੋ ਥਾਰੋ ਵਾਲੀ ਹੈ ਨਾ? ਆਹੋ ਹੁਣ ਤੇ ਪੰਜਾਬੀ ਲੱਗਦੇ। ਸਹੀ ਸਹੀ। ਠੀਕ। ਹਾਂ। ਉੱਥੇ ਦਰਬਾਰ ਸੀ, ਇੱਕ ਖਾਨਗਾ ਸੀ। ਅੱਛਾ। ਤੇ ਉੱਥੇ ਇੱਕ ਖੱਤਰੀਆਂ ਮੁਸਲਮਾਨ ਹੋਇਆ ਸੀ, ਉਹਨੇ ਮਸਜਿਦ ਬਣਾਈ ਸੀ ਉੱਥੇ ਦਰਬਾਰ ਦੇ ਉੱਤੇ ਨਾ। ਅੱਛਾ। ਤੇ ਉੱਥੇ ਨਮਾਜ਼ ਪੜ੍ਹਨ ਜਾਂਦੇ ਹੁੰਦੇ। ਕੋਈ ਨਾਂ ਚ ਯਾਦ ਜਿਹਨੇ ਮਸਜਿਦ ਬਣਾਈ ਸੀ? ਖੱਤਰੀ ਜਿਹੜਾ ਮੁਸਲਮਾਨ ਹੋਇਆ ਸੀ ਉਹਦਾ ਨਾਂ ਕੀ? ਹਾਂ ਨਹੀਂ ਨਾ ਯਾਰ ਯਾਰ। ਠੀਕ। ਹਾਲਾਂਕਿ ਇੱਥੇ ਸਾਡੇ ਨਾਲ ਆਇਆ, ਇੱਥੇ ਦਫਨਾਇਆ ਇਹਨਾਂ ਕਬਰਾਂ 'ਚ। ਅੱਛਾ ਉਹ ਨਾਲ ਆ ਗਿਆ 47 ਵੇਲੇ? ਅੱਛਾ। ਤੇ ਇਹਦੇ ਵਿੱਚ ਕਿਸੇ ਹਿੰਦੂ ਨੇ ਕੋਈ ਤੁਹਾਡੀ ਮਦਦ ਨਹੀਂ ਕੀਤੀ? ਕਿਸੇ ਨੂੰ ਪਿੱਛੇ ਰਾਸ਼ਨ ਨਹੀਂ ਪਹੁੰਚਾਇਆ? ਨਹੀਂ। ਹਾਲਾਂਕਿ ਲਾਭ ਲੂਮ ਦੇ ਹੁੰਦੇ ਹਨ, ਗੁਆਂਢੀਆਂ ਨੇ ਕੁਝ ਨਹੀਂ ਆਖਿਆ ਤੁਹਾਨੂੰ। ਅੱਛਾ। ਉਹ ਤਾਂ ਆਪਦੇ ਕਰਦੇ ਸਨ, ਹੈਲਪ ਕਰਦੇ ਸਨ। ਸਹੀ ਹੈ। ਵੈਸੇ ਉਹ ਇਹ ਹੈ ਕਿ ਦੂਸਰਿਆਂ ਕੋਲੋਂ ਡਰਦੇ ਸਨ ਨਾ। ਹਾਂ। ਇਸ ਮਾਰੇ ਨਹੀਂ ਉਹ ਜੀ ਜੀ ਸਾਹਮਣੇ। ਸਹੀ ਹੈ। ਲਾਮ ਦੇ ਲੋਕਾਂ ਨੇ ਹਮਲੇ ਕੀਤੇ ਜਿਹੜੇ ਜਿੱਥੇ ਬੰਦੇ ਦਾ ਵਸੇਬਾ ਸੀ, ਉਹ ਚਾਹੇ ਹਿੰਦੂ ਸਨ ਚਾਹੇ ਸਿੱਖ ਸਨ, ਉਹਨਾਂ ਨੇ ਜ਼ੁਲਮ ਨਹੀਂ ਕੀਤਾ। ਠੀਕ ਹੈ ਨਾ। ਦੂਰੋਂ ਦੂਰੋਂ ਲੋਕ ਆਏ ਲੁੱਟ-ਖੁੱਟ ਕਰਨ ਵਾਸਤੇ। ਤਾਏ ਦੇ ਪੁੱਤਰ ਸਨ ਭਰਾ। ਤਾਏ ਦੇ ਪੁੱਤਰ ਭਰਾ। ਅੱਛਾ। ਉਹ ਰਹਿ ਗਏ ਕੋਈ 2-3 ਭਾਈ ਉੱਥੇ ਰਹਿ ਗਏ। ਅੱਛਾ। ਅੱਜ ਵੀ ਉੱਥੇ ਹੀ ਨੇ, ਹੱਸ ਵਸ ਰਹੇ ਨੇ? ਅੱਜ ਵੀ ਉਹ ਬਹੁਤ ਹੋ ਗਏ ਨੇ, ਵੈਸੇ ਉਹਨਾਂ ਦੇ ਹਾਲਾਤ ਹੋਣਾ। ਅੱਛਾ। ਤੇ ਤੁਹਾਡਾ ਮੇਲ ਮਿਲਾਪ ਉਹਨਾਂ ਨਾਲ ਆਣਾ? ਨਹੀਂ ਕੋਈ ਨਹੀਂ। ਕੋਈ ਨਹੀਂ? ਇੱਕ ਵਾਰੀ ਆਇਆ ਨਾ ਉਹ, ਇੱਕ ਵਾਰੀ ਸਾਡੇ ਤਾਏ ਦਾ ਪੁੱਤਰ ਭਰਾ ਆਇਆ ਸੀ। ਅੱਛਾ। ਇੱਥੇ ਮਿਲ ਗਏ ਸਨ। ਕੀ ਨਾਂ ਸਨ ਉਹਨਾਂ ਦੇ ਜਿਹੜੇ ਆਏ ਸਨ? ਉਹਦਾ ਨਾਂ ਸੀ ਜਾਨ ਮੁਹੰਮਦ। ਜਾਨ ਮੁਹੰਮਦ ਆਇਆ। ਅੱਛਾ। ਤੇ ਇੱਕ ਸੀ ਆਪਣਾ ਇਸ ਨਾਂ ਸੀ ਸ਼ੇਰਾ? ਸ਼ੇਰਾ ਵੀ ਹੈ ਸ਼ੇਰਾ। ਅੱਛਾ। ਤੇ ਦੂਸਰਾ ਇਹਦਾ ਹਰਾ ਮਾਮਾ। ਤੇ ਉਹ ਆਪਣਾ ਹੁਣ ਇਸ ਵੇਲੇ ਪਿੱਛੇ ਕਾਂਗੜਾ ਚ ਹੀ, ਬਾਦ ਨੇ ਜ਼ਿਲ੍ਹਾ ਕਾਂਗੜਾ ਹੀ ਹੈ? ਕਿਹੜੇ ਪਿੰਡ ਚ ਬੈਠੇ ਨੇ? ਬੱਲ ਚ ਜਾਂ ਕਿਸੇ ਹੋਰ ਪਿੰਡ? ਸਵਾੜੀ ਹੈ। ਸਵਾੜੀ ਜਗ੍ਹਾ। ਅੱਛਾ। ਸਵਾੜੀ ਬੈਠੇ ਨੇ। ਆਪਣਾ ਜਾਨ ਮੁਹੰਮਦ ਹੋ ਗਿਆ ਤੇ ਇੱਕ ਸ਼ੇਰਾ ਇੱਕ ਸ਼ੇਰਾ ਹੋ ਗਿਆ, ਇੱਕ ਜਿਉਂਦਾ ਹੋ ਗਿਆ। ਅੱਛਾ ਅੱਛਾ। ਇਹ ਤੁਹਾਡੇ ਭਤੀਜੇ? ਜਿਉਂਦਾ ਜਿਹੜਾ ਸੀ ਨਾ ਉਹ ਸਾਡਾ ਇੱਥੇ ਬਾਬੇ ਦਾ ਪੋਤਰਾ ਨਾ। ਅੱਛਾ। ਉਹਦਾ ਮਾਮਾ ਲੱਗਦਾ ਸੀ। ਠੀਕ ਹੈ। अस्सलाम वालेकुम बाबा जी। वालेकुम सलाम जी। हाँ जी बाबा जी की हाल है? अल्लाह दी करम आई जी, शुक्र है, दुआ तुहाडी जी। की नाम जी अपना? मेरा नाम बशीर है जी। इत्थे ते हुण अच्छा बशीर, मोहम्मद बशीर या बशीर अहमद? मोहम्मद बशीर। ते तुहाडे वालिद साहब दा नाम? हाड़ू। हाड़ू? हाँ जी। अच्छा। ते दादा दा नाम? दादे दा नाम नहीं मैनूं पता। तुसीं दा मतलब दादा नहीं वेखिया? दादा नहीं। तुहाडी होश तो पहले ही पूरे हो गए? जी जी। ठीक है बाबा जी। हुण तुसीं बैठे पिंड सोकनविंड, तहसील पसरूर, ਜ਼ਿਲ੍ਹਾ ਸਿਆਲਕੋਟ ਤੇ 47 ਦੇ ਤੁਸੀਂ ਮਾਝਰ ਹੋ। ਬਿਲਕੁਲ। ਜਦੋਂ ਪਾਕਿਸਤਾਨ ਬਣਦਾ ਹੋਵੇ ਤੇ ਆਪਣਾ ਜਿਹੜਾ ਪਿੱਛੇ ਘਰ ਬੋਆ ਸੀ ਉਹ ਕੀ ਐਡਰੈਸ ਸੀ, ਕਿਹੜਾ ਜ਼ਿਲ੍ਹਾ ਸੀ, ਕਿਹੜਾ ਪਿੰਡ ਸੀ? ਪਿੰਡ ਜੀ ਹੁਣ ਤੇ ਮੁੰਡੇ ਜਿਹੜੇ ਸਾਡੇ ਵਿੱਚੋਂ ਰਹਿੰਦੇ ਨਾ ਕੋਈ ਛੋੜੇ ਜੀ, ਉਹ ਰਹਿੰਦੇ ਨੇ ਬਾਲੂ ਗਲੋਆ ਸਟਾਪ ਹੈ ਗੱਡੀ ਦਾ ਲਾਰੀਆਂ ਦਾ ਉੱਥੇ। ਅੱਛਾ। ਤੇ ਜਗ੍ਹਾ ਦਾ ਨਾਮ ਸਵਾੜੀ। ਜ਼ਿਲ੍ਹੇ ਕਿਹੜਾ ਪੈਂਦਾ? ਜ਼ਿਲ੍ਹਾ ਕਾਂਗੜਾ ਹੀ ਹੈ। ਜ਼ਿਲ੍ਹਾ ਕਾਂਗੜਾ। ਤਹਿਸੀਲ ਡੇਰਾ ਗੋਪੀਪੁਰ। ਅੱਛਾ। ਤੇ ਪਿੰਡ ਹੁਣ ਤੇ ਤੁਸੀਂ ਇਹ ਲਾ ਲਓ ਬਾਇਨਾ ਕੀ ਨਾ ਦਾ ਨਹੀਂ, ਜਵਾਲਾਮੁਖੀ ਤੇ ਸ਼ਹਿਰ ਲੱਗਦਾ ਸੀ ਥੋੜਾ ਜਿਹਾ। ਜਵਾਲਾਮੁਖੀ ਸ਼ਹਿਰ ਲੱਗਦਾ ਸੀ ਤੁਹਾਡੇ ਪਿੰਡ ਨੂੰ? ਹੁਣ ਸਵਾੜੀ ਰਹਿੰਦੇ ਨੇ। ਹੁਣ ਸਵਾੜੀ ਰਹਿੰਦੇ? ਸਵਾੜੀ। ਕੌਣ ਰਹਿੰਦੇ ਨੇ ਤੁਹਾਡੇ ਜਿਹੜੇ ਲੱਗੇ ਲਾਣੇ ਸਨ? ਸਾਡੇ ਤਾਏ ਦੇ ਪੁੱਤਰ ਭਰਾ ਰਹਿੰਦੇ ਸਨ ਤੇ ਉਹਨਾਂ ਦੇ ਉਹ ਤੇ ਫੌਤ ਹੋ ਗਏ ਵਿਚਾਰੇ। ਉਹਨਾਂ ਦੀ ਅੱਗੋਂ ਔਲਾਦ ਹੈ। ਅੱਛਾ।
ਠੀਕ ਹੈ ਤੇ ਤੁਹਾਡਾ ਵੀ ਉਹੀ ਪਿੰਡ ਸੀ? ਸਾਡਾ ਪਿਛਾ ਪਿੰਡ ਸੀ, ਉਹ ਉੱਥੇ ਹਿੰਦੂ ਆ ਗਏ ਸਨ ਤੇ ਉਹਨਾਂ ਨੇ ਫਿਰ ਮੁਸਲਮਾਨ ਉਹਨਾਂ ਨੂੰ ਕਰ ਛੱਡੇ ਨਾ। ਹਾਂ ਨਹੀਂ, ਜਿਹੜਾ ਆਪਣਾ ਪਿੰਡ ਸੀ ਉਹਦਾ ਨਾਂ ਕੀ ਦੱਸਿਆ? ਬੱਲ। ਠੀਕ ਹੈ। ਬੱਲ ਜਿਹੜਾ ਪਿੰਡ ਤੁਸੀਂ ਵੇਖਿਆ ਤੁਹਾਨੂੰ ਸੰਭਾਲ? ਹਾਂਜੀ। ਕਿੱਡਾ ਕੁ ਵੱਡਾ ਪਿੰਡ ਸੀ? ਪਿੰਡ ਕੋਈ ਨਹੀਂ, ਇੱਦੇ ਕੋਈ ਨਹੀਂ, 5-4 ਘਰ ਸਨ ਉੱਥੇ। 5-4 ਪਹਾੜੀ ਇਲਾਕਾ ਸੀ। ਹਾਂ, ਤੇ 4 ਘਰ ਇੱਥੇ, 2 ਘਰ ਉੱਥੇ, 3 ਘਰ ਉੱਥੇ, ਇਸ ਤਰ੍ਹਾਂ ਸੀ। ਠੀਕ ਹੈ। ਤੇ ਬਰਾਦਰੀ ਕਿਹੜੀ ਆਪਣੀ? ਇੱਡੇ ਬੜੇ ਪਿੰਡ ਨਹੀਂ ਸਨ। ਅੱਛਾ, ਬਰਾਦਰੀ ਕਿਹੜੀ ਆਪਣੀ? ਗੁੱਜਰ ਹੈ ਜੀ। ਗੁੱਜਰ। ਕਿਹੜੇ ਗੁੱਜਰ ਹੋ ਤੁਸੀਂ? ਗੋਤ ਕਿਹੜੀ ਹੈ? ਗੋਤ ਸਾਡੀ ਜੰਗਲ ਹੈ। ਜੰਗਲ, ਵਾਹ ਜੀ ਵਾਹ। ਅੱਛਾ ਗੋਤ ਸਾਡੀ ਜੰਗਲ। ਠੀਕ ਹੈ। ਮੈਂ ਇੱਕ ਹੋਰ ਬਾਬੇ ਦਾ ਇੰਟਰਵਿਊ ਕੀਤਾ ਸੀ, ਉਹਦੀ ਵੀ ਗੋਤ ਜੰਗਲ ਸੀ। ਕਿੱਥੇ ਕੀਤਾ ਇਹ? ਉਹ ਮੈਂ ਕੀਤਾ ਸੀ ਭੋਪਾਲ ਵਾਲੇ। ਅੱਛਾ। ਭੋਪਾਲ ਵਾਲਾ ਸਮੜਿਆਲ। ਠੀਕ ਹੈ। ਅੱਛਾ। ਹਾਂਜੀ, ਠੀਕ ਹੈ। ਬਾਬਾ ਜੀ 2 ਘਰ ਇੱਥੇ, 4 ਘਰ ਉੱਥੇ, ਹੈ ਨਾ, ਜਿੱਥੇ ਆਪਣਾ ਰਕਬਾ ਸੀ ਉੱਥੇ ਲੋਕਾਂ ਨੇ ਜਾ ਕੇ ਆਪਣੇ ਡੇਰੇ ਪਾਏ, ਘਰ ਸ਼ਹਿਰ ਬਣਾਏ। ਠੀਕ ਹੈ। ਇਲਾਕਾ ਤੁਹਾਨੂੰ ਤੁਸੀਂ ਦੱਸਿਆ ਜਿਹੜੀ ਜ਼ਮੀਨ ਸੀ ਉਹ ਪਹਾੜੀ ਇਲਾਕਾ ਸੀ। ਠੀਕ ਹੈ। ਤੇ ਫਸਲ ਹੁੰਦੀ ਸੀ ਆਪਣੇ? ਹੁੰਦੀ ਸੀ ਇਨਸਾਨ। ਮਕਈਆਂ ਹੁੰਦੀ, ਬਾਜਰਾ ਹੁੰਦਾ ਨਾ? ਬਾਜਰਾ ਨਹੀਂ ਹੁੰਦਾ। ਅੱਛਾ। ਇਹਦੀ ਬਾਜਰਾ ਜਿਹੜਾ ਸੀ ਨਾ, ਇਹ ਨਹੀਂ ਸੀ ਉੱਥੇ। ਅੱਛਾ। ਕਣਕ, ਮਕਈ ਤੇ ਮੂੰਜੀ। ਅੱਛਾ, ਇਹ ਹੁੰਦੀ ਸੀ। ਠੀਕ ਹੈ। ਹਰਮਾਂ ਇਹੋ ਜਿਹੇ ਫਸਲਾਂ ਹੁੰਦੀਆਂ। ਸਹੀ। ਤੁਹਾਡੇ ਲਾਗੇ ਤਾਗੇ ਹਿੰਦੂ ਸਿੱਖ ਲੋਕ ਵੀ ਰਹਿੰਦੇ ਸਨ? ਸਿੱਖ ਨਹੀਂ ਸਨ, ਦੂਸਰੇ ਹਿੰਦੂ ਸਨ। ਠੀਕ। ਨਾ ਜਾਣਦੇ ਹੋ ਕਿਸੇ ਹਿੰਦੂ? ਨਹੀਂ, ਜਾਣਨਾ ਘੱਟ ਹੀ ਜਾਣਦੇ ਆ। ਅੱਛਾ। ਤੇ ਜਿਹੜਾ ਆਪਣੇ ਘਰਾਂ ਵਿੱਚੋਂ ਬੰਦਾ ਸੀ, ਫੇਰੂ ਟੇਰੂ ਚੌਧਰੀ ਟਾਈਪ ਬੰਦਾ, ਅੱਗੇ ਪਿੱਛੇ ਦਬਦਬਾ ਸੀ, ਉਹਦਾ ਨਾਂ ਕੀ ਸੀ? ਸਾਡਾ ਜਿਹੜਾ ਖਾੜਕੂ ਹੀ ਬੰਦਾ ਆਪਣਾ ਰੋਬ ਸ਼ੋਭਾ। ਹਾਂ, ਉਹ ਇਸ ਵੇਲੇ ਤੇ ਅਸੀਂ ਜਾਨਾ ਜਾਂ ਆਪਣਾ ਇਹ ਸੀ ਗੁਲਾਮ ਨਬੀ ਦਾ ਮਾਮਾ ਸੀ, ਉਹਦਾ ਨਾਂ ਜੌਂਡਾ ਸੀ। ਅੱਛਾ, ਜੌਂਡਾ। ਹਾਲਾਂਕਿ ਉਹਨਾਂ ਨੇ ਵੀ ਪ੍ਰਧਾਨ ਹੀ ਰੱਖਿਆ ਉਹਨੂੰ। ਅੱਛਾ, ਬਈ ਚੌਧਰੀ ਰੱਖਿਆ ਨਾ ਹਿੰਦੂਆਂ ਨੇ ਵੀ। ਅੱਛਾ। ਠੀਕ ਹੈ। ਉਹ ਵੈਸੇ ਫੌਤ ਹੋ ਗਿਆ। ਸਹੀ। ਤੇ ਆਪਣਾ ਜਿਹੜਾ ਉਹ ਉੱਥੇ ਸੀ ਵਸੇਬਾ ਵਧੀਆ ਹੋ ਰਿਹਾ ਸੀ? ਹਾਂਜੀ, ਚੰਗਾ ਹੀ ਗੁਜ਼ਰ ਬਸਰ। ਬਿਲਕੁਲ, ਬੜੀ ਸੋਹਣੀ। ਠੀਕ ਹੈ। ਤੇ ਕੀ ਕੰਮ ਕਾਜ ਸੀ ਆਪਣਾ? ਖੇਤੀਬਾੜੀ ਹੋਰ ਕੀ ਕਰਨਾ ਉੱਥੇ? ਉਦੋਂ ਤਾਂ ਸਾਰੇ ਖੇਤੀਬਾੜੀ ਸੀ, ਨੌਕਰੀਆਂ ਘੱਟ ਹੀ ਸਨ। ਜੀ। ਨਾ ਕੋਈ ਪੜ੍ਹਾਉਂਦਾ ਸੀ, ਨਾ ਕੋਈ ਪੜ੍ਹਦੇ ਸਨ। ਮਾਲ ਡੰਗਰ ਨਾ ਰੱਖਿਆ ਨਾ? ਹਾਂਜੀ, ਮਾਲ ਡੰਗਰ ਰੱਖਿਆ। ਠੀਕ। ਤੇ ਵਾਈ ਬੀਜੀ ਦੀ ਕੋਈ ਜੋਗ ਵੀ ਰੱਖੀ ਹੈ ਜੀ? ਹਾਂਜੀ। ਅੱਛਾ, ਜੋਗ ਰੱਖੀ। 1-2 ਇੱਕੋ ਹੀ ਜੋਗ ਸੀ ਟੱਗਿਆਂ ਦੀ। ਪਾਕਿਸਤਾਨ ਚ ਆਣ ਕੇ ਵੀ ਬੜੀ ਦੇਰ ਜੋਗ ਰੱਖੀ ਗਈ, ਧਰਤੀ ਦੇ ਢੱਗੇ। ਅੱਛਾ। ਇੱਥੇ ਰੱਖੀਆਂ 2 ਜੋਗਾਂ। ਅੱਛਾ। ਉੱਥੇ ਇੱਕੋ ਜੋਗ। ਠੀਕ ਹੈ। ਤੇ ਸ਼ਹਿਰ ਤੁਹਾਨੂੰ ਲੱਗਦਾ ਸੀ ਜਵਾਲਾਮੁਖੀ? ਤੁਸੀਂ ਵੇਖਿਆ ਸ਼ਹਿਰ ਜਵਾਲਾਮੁਖੀ? ਹਾਂ, ਵੇਖਿਆ। ਕਿੱਡਾ ਕੁ ਵੱਡਾ ਸ਼ਹਿਰ? ਛੋਟਾ ਹੀ। ਉਹ ਵੀ ਛੋਟਾ ਹੀ ਸੀ ਪੂਰਾ ਜਿਹਾ? ਤੁਸੀਂ ਕਹ ਅੱਡਾ ਜਿਸ ਤਰ੍ਹਾਂ ਹੁੰਦਾ। ਸਾਡੇ ਪਿੰਡ ਦੀ ਗਲੀ ਜਿਹੜੀ ਨਾ ਬਾਜ਼ਾਰ, ਇਹ ਸਭ ਵੱਡਾ ਹੈ ਉਹਦੇ ਨਾਲ। ਅੱਛਾ ਜੀ। ਠੀਕ ਹੈ। ਤੇ ਘਰ ਦਾ ਖਾਣ ਪੀਣ ਦਾ ਰਾਸ਼ਨ, ਕਰਿਆਨਾ ਕਰੂਨਾ ਤੁਹਾਨੂੰ ਜਵਾਲਾਮੁਖੀ ਚੋਂ ਆਕ ਮਿਲ ਜਾਂਦਾ ਹੈ? ਹਾਂਜੀ, ਬਿਲ ਤੇ ਘੱਟ ਹੀ ਜਾਂਦੇ ਸਨ। ਅੱਛਾ। ਤੇ ਆ ਜਾ ਕੇ ਲੂਣ ਸ਼ੋਣ ਹੀ ਲੈਣਾ, ਹੋਰ ਕੋਈ ਗੱਲ ਨਹੀਂ। ਹੋਰ ਸਬਜ਼ੀ ਵਗੈਰਾ ਆਪੇ ਹੋ ਜਾਂਦੀ ਸੀ। ਘਰ ਦੀ ਬੀਜ ਲੈਣੀ, ਹਲਦੀ ਹੋ ਜਾਣੀ, ਮਿਰਚਾਂ ਹੋ ਜਾਣੀਆਂ, ਥੋਮ ਵਗੈਰਾ ਸਭ ਕੁਝ ਹੋ ਜਾਂਦਾ ਸੀ। ਆਟਾ ਚਾਵਲ ਘਰ। ਜੀ। ਤੇ ਚਾਵਲ ਬੜੀ ਨਜਾਬ ਫਸਲ ਸੀ ਉਸ ਵੇਲੇ, ਕਿਉਂਕਿ ਪਹਾੜੀ ਇਲਾਕਾ ਸੀ। ਫਿਰ ਵਾਈ ਖੂਹਾਂ ਦੀ ਹੋਣੀ। ਬਿਲਕੁਲ, ਖੂਹਾਂ ਦੀ ਵੀ ਨਹੀਂ, ਖੂਹ ਵੀ ਨਹੀਂ ਸਨ। ਹਾਲਾਂਕਿ ਨਾਲੇ ਸਨ ਉੱਥੇ ਨਾ, ਕੱਸੇ ਕੁੱਸੇ ਵਗਦੇ ਸਨ ਬਰਸਾਤੀ। ਅੱਛਾ। ਤੇ ਉਹਨਾਂ ਤੇ ਮੁੰਜੀ ਲਾ ਲੈਂਦੇ ਸਨ। ਅੱਛਾ, ਮੁੰਜੀ ਹੋ ਜਾਂਦੀ ਸੀ, ਚੌਲ ਖਾਣ ਨੂੰ ਲੱਭ ਜਾਂਦੇ। ਬਿਲਕੁਲ। ਠੀਕ ਹੈ। ਤੁਸੀਂ ਨਾਲਿਆਂ ਦਾ ਜ਼ਿਕਰ ਕੀਤਾ, ਕੋਈ ਮਸ਼ਹੂਰ ਨਾਲਾ ਉਸ ਵੇਲੇ ਜਿਹੜਾ ਬੜਾ ਤੇਜ਼ ਵਗਦਾ ਹੈ, ਕੋਈ ਦਾ ਨਾਂ ਕੀ ਸੀ ਉਸ ਨਾਲੇ ਦਾ, ਜਿਹੜੇ ਆਪਣੇ ਇਲਾਕੇ ਤੋਂ ਖਹਿ ਕੇ ਲੰਘਦਾ ਹੁੰਦਾ ਸੀ? ਸਾਡੇ ਨਾਲ ਬਿਆਸਾ ਦਰਿਆ, ਬਿਆਸ। ਅੱਛਾ। ਤੇ ਰਾਤ ਉਹਦੇ ਆਪਣਾ ਦੇਹਰਾ ਸੀ ਤੇ ਪਾਰਲੇ ਪਾਸੇ ਗੋਬੀਪੁਰ ਸੀ। ਇਹ ਤਹਿਸੀਲ ਸੀ ਨਾ। ਅੱਛਾ। ਦੇਹਰਾ ਗੋਬੀਪੁਰ ਤਾਂ ਹੀ ਉਹਨੂੰ ਆਉਂਦੇ ਸਨ। ਉੱਥੋਂ ਬੇੜੀ ਪੈਂਦੀ ਸੀ ਉਦੋਂ। ਠੀਕ ਹੈ। ਲੰਘਣ ਬੇੜੀ ਤੇ ਬਹਿ ਕੇ ਤੁਸੀਂ ਪਾਰ ਜਾਣਾ? ਹਾਂਜੀ। ਹਾਲਾਂਕਿ ਬੱਸਾਂ, ਊਠ ਵਗੈਰਾ ਇਹੋ ਜਿਹੇ ਬੇੜੀ ਤੇ ਲੰਘਾ ਦਿੰਦੇ ਹਨ ਰਾਤ ਪਾਰ। ਪੁਲ ਨਹੀਂ ਸੀ। ਦਰਿਆ ਬਿਆਸ ਦਾ ਕਿਨਾਰਾ ਤੁਹਾਡੇ ਤੋਂ ਕਿੰਨਾ ਸੀ? ਹਾਂਜੀ, ਕੋਈ 2-3 ਮੀਲ ਪੈਂਦਾ। 2-3 ਮੀਲ ਪੈਂਦਾ। ਠੀਕ ਹੈ। ਤੇ ਬਾਬਾ ਜੀ ਬਾਬਾ ਜ਼ੋਰਾਂ 'ਚ ਚੱਲਦਾ ਸੀ ਦਰਿਆ ਬਿਆਸ? ਹਾਂਜੀ, ਬਿਲਕੁਲ। ਅੱਛਾ। ਕਦੀ ਕੋਈ ਇਸ ਤਰ੍ਹਾਂ ਦਾ ਤੁਸੀਂ ਕੋਈ ਵਾਕਿਆ ਸੁਣਿਆ ਹੈ ਕਿ ਕਦੀ ਉਹ ਦਰਿਆ ਨੇ ਆਪਣਾ ਰੁਖ ਬਦਲ ਲਿਆ, ਤੁਹਾਡਿਆਂ ਨੂੰ ਕਰ ਲਿਆ, ਕੋਈ ਸਲਾਬ? ਹੈ ਕੋਈ ਖਦਸ਼ਾ ਨਹੀਂ? ਆਪਣਾ ਇਲਾਕਾ ਉੱਚਾ ਸੀ ਦਰਿਆ? ਹਾਂਜੀ। ਠੀਕ ਹੈ। ਆਬੋ ਹਵਾ ਜਿਹੜਾ ਸੀ ਉੱਥੇ, ਮੌਸਮ ਕਿਸ ਤਰ੍ਹਾਂ ਦਾ ਸੀ? ਬੜਾ ਸੋਹਣਾ, ਵਧੀਆ। ਹਾਂ ਜੀ। ਮਤਲਬ ਠੰਡਾ ਇਲਾਕਾ ਸੀ ਜਾਂ ਗਰਮ ਸੀ ਜਾਂ ਦਰਮਿਆਨਾ? ਠੰਡਾ ਇਲਾਕਾ ਹੈ। ਠੀਕ। ਇੱਕ ਸਾਲ ਸਾਡੀ ਸੰਭਾਲ ਚ ਬਰਫ਼ ਵੀ ਪਿਆ ਉੱਥੇ। ਅੱਛਾ, ਬਰਫ਼ ਹੀ ਪਈ? ਜੀ। ਠੀਕ ਹੈ। ਅਸੀਂ ਛੋਟੇ ਸਨ। ਹਾਂ। ਤੇ ਬਰਫ਼ ਪਈ ਸੀ।
ਹਾਂ। ਜਿਹੜੀ ਕਿ 2-3 ਦਿਨ ਰਹੀ ਸੀ, ਬਾਕੀ ਖੁਰ ਗਈ ਸੀ। ਠੀਕ ਹੈ ਬਾਬਾ ਜੀ, ਕਿੰਨੇ ਘਰ ਸਨ ਗੁੱਜਰਾਂ ਦੇ ਆਪਣੇ ਉੱਥੇ ਅੱਗੇ ਪਿੱਛੇ ਲਾਮ ਉੱਥੇ ਤੇ? ਸਾਰੀ ਗੁੱਜਰ ਹੀ ਰਹਿੰਦੀ ਬਰਾਦਰੀਆਂ, ਹੋਰ ਵੀ ਲੋਕ? ਗੁੱਜਰ ਹੀ ਹਨ ਬਹੁਤ। ਗੁੱਜਰ ਹੀ ਸਨ। ਹਿੰਦੂ ਜਿਹੜੇ ਹਨ ਉਹ ਜਰਾ ਹਟਵੇਂ ਹੀ ਹਨ। ਅੱਛਾ, ਤੇ ਬੋਲੀ ਜਿਹੜੀ ਸੀ ਆਪਣੀ ਗੋਜਰੀ? ਹਾਂਜੀ ਹਾਂਜੀ, ਹਾਂ। ਗੋਜਰੀ। ਠੀਕ ਹੈ, ਉਹ ਮਾਰੋ ਥਾਰੋ ਵਾਲੀ ਹੈ ਨਾ? ਆਹੋ, ਹੁਣ ਤੇ ਪੰਜਾਬੀ ਲੱਗਦੇ ਆ। ਸਹੀ ਹੈ, ਸਹੀ ਹੈ। ਤੇ ਹੋਰ ਜੀ ਜੀ ਜੀ, ਵਧੀਆ 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 ਵਧੀਆ। ਤੇ ਮੇਲਾ ਸ਼ੇਲਾ ਵੀ ਕੋਈ ਲੱਗਦਾ ਸੀ ਆਪਣੇ ਇਲਾਕੇ 'ਚ? ਮੇਲਾ ਨਹੀਂ ਅਸਾਂ ਨੇ ਵੇਖਿਆ। ਛਿੰਝਾਂ ਛੁੰਝਾਂ ਹੁੰਦੀਆਂ ਹਨ ਜਿੱਥੇ ਪਹਿਲਵਾਨ ਘੁਲਦੇ ਘਲਦੇ ਸਨ, ਅੱਛਾ ਉਹ ਮੇਲਿਆਂ ਮੂਲਿਆਂ ਤੇ ਘੁਲਦੇ ਹਨ। ਅੱਛਾ, ਤੇ ਕੋਈ ਛਿੰਝ ਮਸ਼ਹੂਰ ਕੋਈ ਦੱਸੋ, ਕਿੱਥੇ ਲੱਗਦੀ ਸੀ ਆਪਣੇ ਇਲਾਕੇ 'ਚ? ਇਹਦਾ ਸਾਨੂੰ ਏਦਾਂ ਕੋਈ ਨਹੀਂ। ਤੇ ਕੋਈ ਭਲਵਾਨ ਵੀ ਹੋਇਆ ਕੋਈ ਆਪਣੇ ਗੁਜਰਾਂ 'ਚ, ਕੋਈ ਕੋਡੀ ਛੋਡੀ ਖੇਡਣ ਵਾਲਾ ਮੁੰਡਾ? ਨਹੀਂ ਅੱਛਾ, ਕੋਈ ਨਹੀਂ। ਹਾਲਾਂਕਿ ਆ ਜਿਹੜੀ ਜ਼ਮੀਨ ਸੀ ਨਾ ਸਾਡੀ, ਇਹ ਭਲਵਾਨੀ ਦੀ ਰਹੀ ਸੀ, ਇਹ ਹੈ ਸੀ ਰਾਜਪੂਤਾਂ ਦੀ। ਅੱਛਾ, ਤੇ ਉਹ ਭਲਵਾਨ ਨੇ ਰੱਖਿਆ ਸੀ, ਭਲਵਾਨਾਂ ਨੇ ਰੱਖਿਆ ਸੀ ਉਹਨਾਂ ਨੇ। ਤੇ ਆਂਦੇ ਨੇ ਸਵਾ ਮਣ ਦਾ ਸੰਗਲ ਵੇ ਦਿੰਦਾ ਪਾ ਛੱਡਦੇ ਸਨ, ਤੇ ਉਹ ਫਿਰਨਾ ਤੁਰਨਾ ਹੋਵੇ ਤੇ ਉਹਨੂੰ ਘਸੀਟਦਾ ਸੀ ਉਹ। ਅੱਛਾ, ਏਡਾ ਤਾਕਤਵਰ ਹੋਏਗਾ ਨਾ। ਤੇ ਸਾਡਾ ਦਾਦਾ ਜਾਂ ਸਾਡਾ ਦਾਦਾ ਜਾਂ ਸਾਡੇ ਤਾਏ ਦਾ ਦਾਦਾ, ਉਹਨਾਂ ਦਾ ਦਾਦਾ, ਤੇ ਕਿ ਕਿਤੇ ਮਕਈ ਦੀ ਰਾਖੀ ਸੁੱਤੇ ਨਾ, ਤੇ ਰਾਤ ਨੂੰ ਢੋਲ ਵੱਜਿਆ ਤੇ ਉਹ ਇੱਕ ਦੂਸਰੇ ਨੂੰ ਭਰਾ ਆਖਣ ਲੱਗੇ ਵੀ ਚੱਲ ਯਾਰਾ ਮੇਲਾ ਵੇਖ ਆਈਏ। ਉਹ ਤੁਰ ਆਏ, ਆ ਕੇ ਉੱਥੇ ਮੇਲੇ 'ਚ, ਤੇ ਉਹਨਾਂ ਨੇ ਆਖਿਆ ਵੀ ਸਾਡੇ ਫਿਰ ਮੇਰੇ ਭਲਵਾਨ ਨਾਲ ਵੀ ਕੋਈ ਭਲਵਾਨ ਹੈ ਵੀ ਘੋੜਨ ਵਾਲਾ। ਤੇ ਉਹ ਆਖਣ ਲੱਗੇ ਵੀ ਨਹੀਂ, ਗੁਜਰਾਂ 'ਚ ਫਿਰ ਉਹ ਦੋਏ ਭਰਾ ਹਨ, ਤੇ ਇੱਕ ਆਖੇ ਵੀ ਮੈਂ ਘੋਲਾਂ ਤੂੰ, ਤੇ ਦੂਸਰਾ ਆਖੇ ਮੈਂ ਘੋਲਾਂ। ਉਹਨੇ ਸਾਡੇ ਦਾਦੇ ਨੇ ਜਾਂ ਪੜਦਾਦੇ ਨੇ ਢਾ ਲਿਆ। ਅੱਛਾ, ਫਿਰ ਉਹਨਾਂ ਨੂੰ ਜਨਾਬ ਉਹਨਾਂ ਨੂੰ ਸੰਗਲ ਮਾਰ ਦਿੱਤਾ। 8 ਦਿਨ ਉਹਨੂੰ ਰੱਖਿਆ, ਤੇ 8 ਦਿਨਾਂ ਬਾਅਦ ਫਿਰ ਕੁਸ਼ਤੀ ਹੋਈ। ਅੱਛਾ, ਫਿਰ ਉਹਨੇ ਢਾ ਲਿਆ। ਫਿਰ ਉਹਨੂੰ ਜਵਾੜੇ ਨੂੰ ਜਾ ਕੇ ਉਹਨੇ ਚੁੱਕ ਲਿਆ ਨਾ, ਜਿਹਨੇ ਢਾਇਆ ਅੱਛਾ, ਸਾਡੇ ਬੰਦੇ ਨੇ। ਉਹਨੇ ਆਖਿਆ ਵੀ ਇਹਨੇ ਮਾਰਨਾ ਮੈਨੂੰ ਥੱਲੇ, ਤੇ ਮੇਰੀ ਜਾਨ ਨਿਕਲ ਜਾਣੀ। ਉਹਨੇ ਫਿਰ ਉਹ ਇਲਾਕਾ, ਉਹ ਰਕਬਾ ਜਿਹੜਾ ਸੀ ਨਾ, ਉਹ ਮਾਲੀ 'ਚ ਦਿੱਤਾ ਸੀ ਉਹਨਾਂ ਨੂੰ। ਵਾਹ ਜੀ, ਠੀਕ ਠੀਕ ਠੀਕ, ਜਿੱਥੇ ਤੁਸੀਂ ਬਾਹਰ ਰਹਿ ਰਹੇ ਜੀ, ਜੀ, ਸੀ। ਹਾਂ, ਉਹ ਮਾਲੀ ਇਹ ਕਹਾਣੀ ਹੈ ਜੀ ਪਿੱਛੇ। ਬਹੁਤ ਵਧੀਆ, ਬਹੁਤ ਵਧੀਆ। ਠੀਕ ਹੈ, ਤੁਹਾਡੇ ਅੱਗੇ ਪਿੱਛੇ ਲਾਮ ਤੇ ਹਿੰਦੂ ਲੋਕ ਵੀ ਰਹਿੰਦੇ ਸਨ, ਤੇ ਪਹਿਲੇ ਇਹ ਦੱਸੋ ਕਿ ਮਸਜਿਦ ਹੈ ਸੀ ਆਪਣੇ ਕੋਲ ਲਾਗੇ? ਉੱਥੇ ਨਹੀਂ, ਕੋਈ ਮਸਜਿਦ ਨਹੀਂ ਸੀ, ਤੇ ਨਮਾਜ਼ ਐਵੇਂ ਝੂਠ ਮਾਰੀਏ। ਹਾਂ। ਉੱਥੇ ਦਰਬਾਰ ਸੀ, ਇੱਕ ਖਾਨਗਾ ਸੀ। ਅੱਛਾ, ਤੇ ਉੱਥੇ ਇੱਕ ਖੱਤਰੀਆਂ ਮੁਸਲਮਾਨ ਹੋਇਆ ਸੀ, ਉਹਨੇ ਮਸਜਿਦ ਬਣਾਈ ਸੀ ਉੱਥੇ ਠੀਕ ਹੈ। ਦਰਬਾਰ ਦੇ ਉੱਤੇ ਨਾ। ਅੱਛਾ, ਤੇ ਉੱਥੇ ਨਮਾਜ਼ ਪੜ੍ਹਨ ਜਾਂਦੇ ਹੁੰਦੇ ਸੀ। ਕੋਈ ਨਾਂ ਚ ਯਾਦ ਜਿਹਨੇ ਮਸਜਿਦ ਬਣਾਈ ਸੀ, ਉਹ ਖੱਤਰੀ ਜਿਹੜਾ ਮੁਸਲਮਾਨ ਹੋਇਆ ਸੀ, ਉਹਦਾ ਨਾਂ ਕੀ? ਹਾਂ ਨਹੀਂ ਨਾ ਯਾਰ। ਠੀਕ। ਹਾਲਾਂਕਿ ਇੱਥੇ ਸਾਡੇ ਨਾਲ ਆਇਆ, ਇੱਥੇ ਦਫਨਾਇਆ ਇਹਨਾਂ ਕਬਰਾਂ 'ਚ। ਅੱਛਾ, ਉਹ ਫਿਰ ਨਾਲ ਆ ਗਿਆ ਹਾਂਜੀ। ਸੰਗਾਲੀ ਵੇਲੇ? ਜੀ ਹਾਂ। ਅੱਛਾ, ਠੀਕ। ਇਹਨਾਂ ਕਬਰਾਂ 'ਚ ਦਫਨਾਇਆ। ਠੀਕ ਹੈ, ਠੀਕ ਹੈ। ਤੇ ਮੰਦਿਰ ਵੀ ਆ ਸਨ ਆਪਣੇ ਸੱਜੇ ਮੰਦਿਰ ਖੱਬੇ? ਹਿੰਦੂਆਂ ਦੇ ਹਾਂਜੀ, ਹਿੰਦੂਆਂ ਦੇ ਹੋਣਗੇ, ਪਰ ਅਸਾਂ ਨਹੀਂ ਦੇਖੇ। ਅੱਛਾ, ਠੀਕ ਹੈ, ਠੀਕ ਹੈ, ਠੀਕ। ਉਹ ਬਜ਼ੁਰਗ ਜਿਹੜਾ ਸੀ ਨਾ ਸਾਡੇ ਕੋਲ, ਜਿੱਥੇ ਦਰਬਾਰ, ਉਹਨੇ ਮਸਜਿਦ ਬਣਾਈ ਸੀ। ਹਾਂਜੀ। ਹਾਲਾਂਕਿ ਆਰਜੀ ਸੀ ਨਾ, ਉਹਦੇ 'ਚ ਮਰਾਬ ਕੋਈ ਨਹੀਂ, ਗੱਲ ਨਹੀਂ ਬਾਤ ਨਹੀਂ, ਇਸੇ ਤਰ੍ਹਾਂ ਹੀ। ਤੇ ਉਤੋਂ ਛੰਨ ਵਾਂਗਰ ਛਾਈ ਇਸ ਤਰ੍ਹਾਂ ਦੀ। ਤੇ ਹਾਂਜੀ। ਅੱਛਾ ਬਾਬਾ ਜੀ, ਜਿਹੜਾ ਕਾਂਗੜਾ ਸ਼ਹਿਰ ਸੀ, ਕਾਂਗੜਾ ਜ਼ਿਲ੍ਹਾ, ਤੁਹਾਨੂੰ ਉਹ ਹੀ ਲੱਗਦਾ ਜੀ, ਸੀ, ਜੀ। ਉਹ ਤੁਹਾਡੇ ਤੋਂ ਕਿੰਨਾ ਸੀ? ਸਾਡੇ ਤੋਂ ਹੈ ਸੀ ਕੋਈ, ਮੇਰੇ ਖਿਆਲ 12 ਕੋ ਪੈਣਾ। 12 ਕੋਹ ਪੈਂਦਾ ਸੀ। ਤੇ ਕੀ ਬਾਬੇ ਗੱਲਾਂ ਕਰਦੇ ਸਨ? ਤੁਸੀਂ ਵੇਖਿਆ ਕਾਂਗੜਾ ਕਿ ਨਹੀਂ? ਨਹੀਂ, ਨਹੀਂ ਵੇਖਿਆ। ਤੇ ਵੱਡਾ ਸ਼ਹਿਰ ਦੱਸਦੇ ਸਨ ਜਾਂ ਪੂਰਾ ਸ਼ਹਿਰ? ਪਹਾੜੀ ਇਲਾਕੇ ਵੀ ਸ਼ਹਿਰ ਇਸੇ ਤਰ੍ਹਾਂ ਹੀ ਹੁੰਦੇ ਨੇ। ਠੀਕ ਹੈ, ਠੀਕ ਹੈ। ਪਰ ਜ਼ਿਲ੍ਹਾ ਸੀ, ਤਹਿਸੀਲ ਸਹੀ। ਵੀ ਉਹ। ਜੀ ਜੀ, ਉੱਥੇ ਅੱਛਾ, ਹਾਂ, ਆਬਾਦੀ ਹੋਣੀ ਹੈ ਨਾ ਕੋਈ। ਠੀਕ ਹੈ। ਤੁਹਾਡੀ ਕਿੰਨੀ ਉਮਰ ਸੀ ਜਦੋਂ ਉਧਰ ਤੁਸੀਂ ਟੁਰੇ ਹੋ? ਮੇਰਾ ਗੱਲ 9-10 ਸਾਲ ਦੀ ਹੋਈ। 9-10 ਸਾਲ ਉਮਰ ਸੀ। ਤੇ ਤੁਹਾਨੂੰ ਪਤਾ ਸੀ ਕਿ ਇੱਕ ਵਕਤ ਐਸਾ ਆਣਾ ਵੇ ਕਿ ਸਾਨੂੰ ਆਪਣਾ ਘਰ ਬੂਆ ਦੇਸ਼ ਛੱਡਣਾ ਪੈਣਾ? ਇਹ ਤਾਂ ਪਤਾ ਹੀ ਨਹੀਂ ਸੀ। ਇਹ ਗੱਲ ਸੁਣਾਓ, ਕਿਵੇਂ ਆਪਣੇ ਘਰ ਬੂਏ ਛੱਡੇ? ਇਹ ਤਾਂ ਪਤਾ ਹੀ ਹੈ, ਪਤਾ ਨਹੀਂ ਸੀ ਕਿਤੇ ਨੂੰ। ਤੇ ਇਹ ਤਾਂ ਜਦੋਂ ਫਿਰ ਉਹ ਇਧਰੋਂ ਰੌਲਾ ਪੌਲਾ ਪੈਣ ਲੱਗੇ, ਕੋਈ ਮਕਾਨਾਂ ਨੂੰ ਸਾੜਨ ਲੱਗੇ, ਕੋਈ ਇੱਕ ਦੂਸਰੇ ਨੂੰ ਮਾਰਨ ਵੱਢਣ ਟੁੱਕਣ ਲੱਗੇ, ਤੇ ਫਿਰ ਡਰਦੇ ਫਿਰ ਉੱਥੇ ਕੰਬਣ ਲੱਗ ਗਏ। ਅੱਛਾ। ਕੰਬਾਂ 'ਚ ਦਾਖਲ ਹੋ ਗਏ ਕਈ। ਅੱਛਾ। ਤੇ ਕਈ ਉਹਨੇ ਜੰਗਲਾਂ 'ਚ ਲੁਕੇ ਰਹੇ। ਤੇ ਅੱਗਾਂ ਛੱਗਾਂ ਲੱਗਣ ਲੱਗ ਪਈਆਂ ਸਾਈਡਾਂ ਤੇ, ਹਨਾ? ਹਾਂਜੀ ਹਾਂਜੀ ਹਾਂਜੀ। ਠੀਕ ਹੈ। ਤੇ ਫਿਰ ਤੁਸੀਂ ਕੀ ਤਿਆਰੀ ਕੀਤੀ? ਤੁਹਾਡੇ ਬਜ਼ੁਰਗਾਂ ਨੇ ਕੀ ਆਪਣਾ ਘਰੋਂ ਕੀ ਚੁੱਕਿਆ? ਚੁੱਕਣਾ ਕੀ ਸੀ? ਕੀ ਟਾਈਮ ਸੀ ਜਦੋਂ ਘਰ ਤੁਸੀਂ ਛੱਡਿਆ? ਜਾਨਾਂ ਮਸਾਂ ਲੈ ਕੇ, ਜਾਨਾਂ ਲੈ ਕੇ ਨਿਕਲ ਗਏ ਨਾ। ਹਾਂ। ਜੰਗਲਾਂ 'ਚ ਵੜ ਕੇ, ਜੰਗਲ ਵੀ ਸਨ। ਅੱਛਾ। ਜੰਗਲਾਂ 'ਚ ਵੜ ਕੇ ਲੁਕ ਛਪ ਗਏ। ਹਾਂ। ਤੇ ਉਹਨਾਂ ਨੇ ਮਕਾਨ ਮਕੂਨ ਸਾੜ ਚੂੜ ਕੇ, ਹਾਂ। ਤੇ ਨਿਕਲ ਕੇ, ਜਦੋਂ ਹੈ ਜੀ ਨਹੀਂ ਕੋਈ ਮਾਲ ਡੰਗਰ ਸੀ ਸਾਡਾ, ਉਹਨਾਂ ਨੇ ਆਪੇ ਸਾਂਭ ਸੁੰਭ ਲਿਆ। ਹਾਂ। ਹਾਂ, ਕੋਈ ਲੈ ਗਿਆ, ਕੋਈ ਲੈ ਗਿਆ। ਸਹੀ।
ਇਸ ਤਰ੍ਹਾਂ ਤੇ ਬਾਅਦ ਵਿੱਚ ਜਿਹੜੇ ਤੁਸੀਂ ਜੰਗਲਾਂ ਦੇ ਵਿੱਚ ਰਹੇ, ਖੱਜਲ ਖਰਾਬ ਹੁੰਦੇ ਰਹੇ, ਘਰ ਕੋਲ ਛੱਡ ਕੇ, ਖਾਣ ਪੀਣ ਨੂੰ ਕੀ? ਖਾਣ ਪੀਣ ਨੂੰ ਆਣਾ, ਕਿਤੇ ਚੋਰੀ ਛੱਪੀ ਘਰੋਂ ਲੈ ਜਾਣਾ, ਹਾਂ ਆਟਾ ਦਾਣਾ, ਅੱਛਾ, ਤੇ ਉਹ ਖਾਣਾ, ਜਾਂ ਮਈਆਂ ਚੋ ਕੇ ਲੈ ਜਾਣੀਆਂ, ਕਿਤੇ ਲੱਭ ਗਈ ਕੋਈ ਤੇ ਉਹ ਬੱਚਿਆਂ ਨੂੰ ਪਿਆਲਣਾ। ਅੱਛਾ ਅੱਛਾ, ਇਸ ਤਰ੍ਹਾਂ। ਠੀਕ ਹੈ। ਤੇ ਇਹਦੇ ਵਿੱਚ ਕਿਸੇ ਹਿੰਦੂ ਨੇ ਕੋਈ ਤੁਹਾਡੀ ਮਦਦ ਨਹੀਂ ਕੀਤੀ, ਕਿਸੇ ਨੂੰ ਪਿੱਛੇ ਰਾਸ਼ਨ ਨਹੀਂ ਪਹੁੰਚਾਇਆ? ਨਹੀਂ, ਹਾਲਾਂਕਿ ਲਾਭ ਲੂਮ ਦੇ ਆਉਂਦੇ ਹਨ, ਗੁਆਂਢੀਆਂ ਨੇ ਕੁਝ ਨਹੀਂ ਆਖਿਆ ਤੁਹਾਨੂੰ। ਅੱਛਾ, ਉਹ ਤਾਂ ਆਪਦੇ ਕਰਦੇ ਸਨ, ਹੈਲਪ ਕਰਦੇ ਸਨ। ਸਹੀ ਹੈ। ਵੈਸੇ ਉਹ ਇਹ ਹੈ ਕਿ ਦੂਸਰਿਆਂ ਕੋਲੋਂ ਡਰਦੇ ਸਨ ਨਾ, ਹਾਂ, ਇਸ ਬਾਰੇ ਨਹੀਂ ਉਹ ਜੀ ਸਾਹਮਣੇ ਹੁੰਦੇ। ਸਹੀ ਹੈ। ਲਾਮ ਤੇ ਲੋਕਾਂ ਨੇ ਹਮਲੇ ਕੀਤੇ, ਜਿਹੜੇ ਜਿੱਥੇ ਬੰਦੇ ਦਾ ਵਸੇਬਾ ਸੀ, ਉਹ ਚਾਹੇ ਹਿੰਦੂ ਸਨ ਚਾਹੇ ਸਿੱਖ ਸਨ, ਉਹਨਾਂ ਨੇ ਜ਼ੁਲਮ ਨਹੀਂ ਕੀਤਾ। ਨਹੀਂ। ਠੀਕ ਹੈ ਨਾ, ਦੂਰੋਂ ਲੋਕ ਆਏ ਲੁੱਟ-ਖੁੱਟ ਕਰਨ ਵਾਸਤੇ। ਠੀਕ ਹੈ। ਅੱਛਾ, ਤੁਸੀਂ ਫਿਰ ਜਦ ਜੰਗਲਾਂ ਵਿੱਚ ਰਹੇ ਹੋ, ਫਿਰ ਤੁਸੀਂ ਕਿੱਧਰ ਨੂੰ ਰੁਖ ਕੀਤਾ? ਕਿੱਥੇ ਇਕੱਠ ਹੋਇਆ ਤੁਹਾਡਾ? ਕੈਂਪ ਕਿੱਥੇ ਲੱਗਾ? ਪਹਿਲਾਂ ਜਦੋਂ ਫਿਰ ਉਹ ਰੋਕਥਾਮ ਹੋ ਗਈ ਨਾ, ਫਿਰ ਕਤਲੋਗਾਰਦ ਜਿਹੜੀ ਸੀ ਖਤਮ ਹੋ ਗਈ, ਨਹੀਂ ਹੁਕਮ ਬੰਦ ਹੋ ਗਿਆ ਵੀ ਕਤਲੋਗਾਰਦ ਨਹੀਂ ਕਰ ਸਕਦੇ। ਫਿਰ ਜਿਹੜੇ ਰੁਕੇ ਲੱਗੇ ਸਨ ਉਹ ਆਪਣੇ ਘਰਾਂ ਜਾ ਗਏ, ਤੇ ਜਿਹੜੇ ਉਦੋਂ ਹੀ ਨਿਕਲ ਗਏ ਸਨ ਉਹ ਕੰਪਾਂ 'ਚ ਦਾਖਲ ਸਨ, ਉਹ ਫਿਰ ਉਸੇ ਥਰੂ ਪਾਕਿਸਤਾਨ 'ਚ ਆ ਗਏ। ਅੱਛਾ, ਤੁਸੀਂ ਪੈਦਲ ਆਏ ਪਾਕਿਸਤਾਨ ਕਿ ਜਾਂ ਗੱਡੀ ਗੁੱਡੀ 'ਚ ਕਿਤੇ ਬੈਠੇ? ਗੱਡੀ 'ਚ ਆਏ, ਰੇਲ ਗੱਡੀ 'ਚ। ਉਹ ਕਿੱਥੋਂ ਬੈਠੇ ਤੁਸੀਂ ਪਿੱਛੇ? ਹੁਸ਼ਿਆਰਪੁਰ। ਮਤਲਬ ਕਾਂਗੜੇ ਤੋਂ ਲੈ ਕੇ, ਆਪਣੇ ਪਿੰਡ ਤੋਂ ਲੈ ਕੇ ਤੁਸੀਂ ਤੁਰਦੇ ਆਏ ਹੁਸ਼ਿਆਰਪੁਰ ਤੱਕ? ਹਾਂਜੀ। ਹੁਸ਼ਿਆਰਪੁਰ ਤੁਸੀਂ ਬੈਠੇ ਰੇਲ ਗੱਡੀ ਦੇ? ਜੀ ਹਾਂ। ਰਾਹ ਦੇ ਵਿੱਚ ਤੁਹਾਡੇ ਤੋਂ ਕੋਈ ਹਮਲਾ, ਕੋਈ ਜਾਨੀ ਨੁਕਸਾਨ? ਜਾਨੀ ਨੁਕਸਾਨ ਨਹੀਂ ਹੋਇਆ, ਵੈਸੇ ਹਮਲਾ ਕੀਤਾ, ਉਹਨਾਂ ਨੇ ਲੈਣ ਪੁੱਟ ਦਿੱਤੀ ਸੀ। ਅੱਛਾ। ਤੇ ਸਿੱਖ ਸੁੱਖ ਵਾਗੇ ਦੁਆਰੇ ਸਾਧਣਾ। ਅੱਛਾ। ਤੇ ਫੌਜ ਵੀ ਸਾਡੇ ਨਾਲ ਆਈ ਸੀ ਉਦੋਂ। ਹਾਂ। ਤੇ ਇਸ ਕਰਕੇ ਨਾ ਉਹ ਫਿਰ ਬਚਾ ਕੇ ਆ ਗਏ। ਕਿੰਨੀ ਕੁ ਦੁਨੀਆ ਸੀ ਜਦੋਂ ਤੁਸੀਂ ਹੁਸ਼ਿਆਰਪੁਰ ਗੱਡੀ ਤੇ ਬਹਿਣ ਲੱਗੇ ਹੋ? ਉੱਥੇ ਕਿੰਨਾ ਕੁ ਵੱਡਾ ਇਕੱਠ ਸੀ? ਗੱਡੀ ਕੰਪ ਪੂਰਾ ਸੀ, ਤੇ ਜਿਹਦੇ ਵਿੱਚੋਂ ਨਾ ਬੰਦੇ ਵਾਹਵਾ ਸਨ ਕਿ ਉਦੋਂ ਗਿਣਤੀ ਚ ਕਿਹੜਾ ਸੀ। ਹਾਂਜੀ। ਮਾਲ ਗੱਡੀ ਸੀ, ਦੂਸਰੇ ਸਵਾਰੀ ਡੱਬੇ ਵੀ ਹੈਗੇ, ਮਾਲ ਗੱਡੀ ਵੀ ਸੀ। ਉਹਨਾਂ ਚ ਬਸ ਬਹਿ ਕੇ ਤੇ ਨਿਕਲ ਆਏ। ਇੱਥੇ ਫਿਰ ਅਟਾਰੀ ਆ ਕੇ ਲਾ ਦਿੱਤਾ ਨਾ ਉਹਨਾਂ ਨੇ। ਹਾਂ, ਅਟਾਰੀ ਆ ਕੇ ਲਾ ਦਿੱਤਾ। ਅੱਛਾ। ਇੱਥੋਂ ਫਿਰ ਮੇਰਾ ਖਿਆਲ ਹੈ ਵੀ ਪੈਦਲ ਹੀ ਆਏ ਲਾਹੌਰ ਤੱਕ, ਵਾਘਾ ਬਾਰਡਰ ਤੱਕ। ਅੱਛਾ, ਪੈਦਲ ਹੀ ਆਏ। ਇੱਥੇ ਫਿਰ ਕੰਪ ਲੱਗਾ ਸੀ, ਕੰਪ 'ਚ ਦਾਖਲ ਹੋ ਗਏ। ਅੱਛਾ। ਤੇ ਇੱਥੇ ਰਾਸ਼ਨ ਰੂਸ਼ਨ ਮਾੜਾ ਚੰਗਾ ਲੱਭਦਾ ਰਿਹਾ। ਫਿਰ ਉਹਨਾਂ ਨੇ ਹੁਕਮ ਦੇ ਦਿੱਤਾ ਕਿ ਆਪਣੇ ਆਪਣੀ ਜਗ੍ਹਾ ਬਈ ਮੰਨ ਲਓ ਤੁਸੀਂ ਜਿੱਥੇ ਕਿਤੇ ਜਾਣਾ ਤੁਰ ਜਾਓ ਜੀ। ਤੇ ਆਪਣੇ ਜੀਆਂ ਵੱਲ ਧਿਆਨ ਮਾਰਿਆ, ਕੋਈ ਰਹਿਤ ਨਹੀਂ ਗਿਆ ਉੱਥੇ ਪਿੱਛੇ? ਸਾਡੇ ਤਾਏ ਦੇ ਲਾਹੌਰ ਕੈਂਪ 'ਚ ਆ ਗਏ ਜਾਂ ਤੁਸੀਂ ਵੇਖਦੇ ਹੋ ਕਿ ਯਾਰ ਕੋਈ ਬੰਦੇ ਪੂਰੇ ਨੇ ਸਾਡੇ, ਚਾਚੇ ਬਾਬੇ ਤਾਏ ਭੈਣ ਭਰਾ? ਅੱਛਾ। ਜਿਹੜੇ ਰਹਿ ਗਏ ਸਨ ਉਹ ਰਹਿ ਹੀ ਗਏ ਸਨ। ਉਹ ਅੱਛਾ, ਕੁਛ ਰਹਿ ਵੀ ਗਏ ਉੱਥੇ? ਉਹ ਕੌਣ ਸਨ ਤੁਹਾਡੇ, ਕੀ ਲੱਗਦੇ? ਸਾਡੇ ਤਾਏ ਦੇ ਪੁੱਤਰ ਸਨ, ਭਰਾ। ਤਾਏ ਦੇ ਪੁੱਤਰ ਭਰਾ? ਅੱਛਾ। ਉਹ ਰਹਿ ਗਏ ਕੋਈ ਦੋ ਤਿੰਨ ਭਾਈ ਉੱਥੇ ਰਹਿ ਗਏ? ਅੱਛਾ। ਅੱਜ ਵੀ ਉੱਥੇ ਹੀ ਨੇ, ਹੱਸ ਵਸ ਰਹੇ ਨੇ? ਅੱਜ ਵੀ ਉਹ ਬਹੁਤ ਹੋ ਗਏ ਨੇ, ਵੈਸੇ ਉਹਨਾਂ ਦੇ ਹਾਲਾਤ ਅੱਗੋਂ ਹੈ। ਅੱਛਾ। ਤੇ ਤੁਹਾਡਾ ਮੇਲ ਮਿਲਾਪ ਉਹਨਾਂ ਨਾਲ ਆਣਾ? ਨਹੀਂ, ਕੋਈ ਨਹੀਂ। ਇੱਕ ਵਾਰੀ ਆਇਆ ਨਾ, ਉਹ ਇੱਕ ਵਾਰੀ ਸਾਡੇ ਤਾਏ ਦਾ ਪੁੱਤਰ ਭਰਾ ਆਇਆ ਸੀ। ਅੱਛਾ। ਇੱਥੇ ਮਿਲ ਗਏ ਸਨ। ਕੀ ਨਾਂ ਸਨ ਉਹਨਾਂ ਦੇ ਜਿਹੜੇ ਆਏ ਸਨ? ਉਹਦਾ ਨਾਂ ਸੀ ਜਾਨ ਮੁਹੰਮਦ। ਜਾਨ ਮੁਹੰਮਦ ਆਇਆ? ਅੱਛਾ। ਤੇ ਇੱਕ ਸੀ ਆਪਣਾ, ਇਹਦਾ ਕੀ ਨਾਂ ਸੀ, ਉਹਦਾ ਨਾਂ ਭੁੱਲ ਗਿਆ। ਸ਼ੇਰਾ ਵੀ ਆ ਜੀ, ਸ਼ੇਰਾ। ਅੱਛਾ। ਤੇ ਦੂਸਰਾ ਇਹਦਾ ਹਾਰਾ ਮਾਮਾ ਕਰਾਵਨ ਦਾ ਸ਼ੇਰਾ ਹੀ ਸੀ ਨਾ? ਨਹੀਂ, ਉਹਦਾ ਨਾਂ ਨਹੀਂ ਸ਼ੇਰਾ। ਪੈਸੇ ਦੇ ਕੇ ਆਏ ਉਹ ਤੇ ਜੌਂਡਾ ਸੀ ਉਹਦਾ ਨਾਂ। ਅੱਛਾ, ਜੌਂਡਾ। ਜਿਹੜੇ ਤੁਹਾਡੇ ਬਾਬਾ ਜੀ ਉੱਥੇ ਤਾਏ ਰਹਿ ਗਏ ਸਨ, ਉਹਨਾਂ ਦੇ ਨਾਂ ਚੇਤੇ ਤੁਹਾਨੂੰ? ਕਿਹੜਾ ਤਾਇਆ ਰਹਿ ਗਿਆ? ਨਾਂ ਨਹੀਂ। ਤੇ ਅੱਗੂ ਜਿਹੜੀ ਉਹਨਾਂ ਦੀ ਔਲਾਦ ਇੱਥੇ ਆਂਦੀ, ਉਹ ਕਿੰਨਾ ਚਿਰ ਪਹਿਲੇ ਇੱਥੇ ਚੱਕਰ ਲਾ ਕੇ ਜਾਂਦੇ ਨੇ, ਤੁਹਾਨੂੰ ਮਿਲ ਗਏ? ਬਹੁਤ ਚਿਰ ਮਗਰੋਂ ਚੱਕਰ ਲਾਇਆ ਉਹਨਾਂ ਨੇ, ਕਾਫੀ ਦੇਰ ਮਗਰੋਂ ਕੇ। ਤੇ ਹਾਲਾਂਕਿ ਮੈਂ ਵਿਆਹ ਬੱਚੇ ਹੋ ਗਏ ਸਨ ਸਾਡੇ। ਅੱਛਾ। ਉਦੋਂ ਫਿਰ ਉਹਨਾਂ ਨੇ ਲਾਇਆ ਚੱਕਰ। ਕਿੰਨਾ ਚਿਰ ਵੀਰ ਜੀ ਪਹਿਲੇ ਦੀ ਗੱਲ ਹੈ? 10 ਤੋਂ 12 ਸਾਲ ਹੋ ਗਏ ਨੇ, ਕਿਉਂਕਿ ਮੇਰੇ ਤੋਂ ਵੱਡੇ ਭਾਈ ਨੇ, ਉਹਦਾ ਵੱਡਾ ਬੇਟਾ ਜਿਹੜਾ ਨਾ 10-12 ਸਾਲ ਦਾ। ਹਾਂ। ਇੱਕ 12-14 ਸਾਲ ਦੀ ਗੱਲ ਹੋਈ, ਉਦੋਂ ਆਏ ਸਨ, ਸ਼ਾਦੀ ਤੇ ਆਏ ਸਨ। ਸ਼ਾਦੀ ਤੇ ਆਏ ਸਨ? ਜੀ। 4 ਜੀ ਆਏ ਸਨ। ਹੁਣ ਇਸ ਵੇਲੇ ਤੁਹਾਡਾ ਉਹਨਾਂ ਨਾਲ ਰਾਬਤਾ ਫੋਨ ਤੇ? ਨਹੀਂ, ਮੇਰੇ ਤੋਂ ਵੱਡੇ ਭਾਈ ਨੇ ਨਾ, ਉਹਨਾਂ ਕੋਲ ਨੰਬਰ ਹੈ, ਕਦੀ ਕਰ ਲੈਂਦੇ ਨੇ। ਮਨ ਕੇ ਪਹਿਲਾਂ ਤੇ ਸਾਡਾ ਤਕਰੀਬਨ ਹਫ਼ਤੇ ਤੇ ਅੱਗੇ ਵੀ ਦਿਲ ਕਰਦਾ ਹੁੰਦਾ, ਲਾਜ਼ਮੀ ਕਰਦੇ ਆ। ਅੱਛਾ। ਲੇਕਿਨ ਹਾਲਾਤ ਖਰਾਬ ਹੋ ਗਏ, ਹਾਲਾਤ ਸਾਜ਼ਗਾਰ। ਬਿਲਕੁਲ ਠੀਕ। ਤੇ ਉਹ ਆਪਣਾ ਹੁਣ ਇਸ ਵੇਲੇ ਪਿੱਛੇ ਕਾਂਗੜਾ 'ਚ ਹੀ, ਆਬਾਦ ਨੇ, ਜ਼ਿਲ੍ਹਾ ਕਾਂਗੜਾ ਹੀ? ਕਿਹੜੇ ਪਿੰਡ 'ਚ ਬੈਠੇ ਨੇ? ਬੱਲ 'ਚ ਜਾਂ ਕਿਸੇ ਹੋਰ ਪਿੰਡ? ਸਵਾੜੀ ਜਗ੍ਹਾ। ਅੱਛਾ, ਸਵਾੜੀ ਬੈਠੇ ਨੇ। ਆਪਣਾ ਜਾਨ ਮੁਹੰਮਦ ਹੋ ਗਿਆ, ਤੇ ਇੱਕ ਸ਼ੇਰਾ, ਇੱਕ ਸ਼ੇਰਾ ਹੋ ਗਿਆ, ਇੱਕ ਜਿਉਂਦਾ ਹੋ ਗਿਆ। ਅੱਛਾ। ਇਹ ਤੁਹਾਡੇ ਭਤੀਜੇ? ਜਿਉਂਦਾ ਜਿਹੜਾ ਸੀ ਨਾ, ਉਹ ਸਾਡਾ ਇੱਥੇ ਬਾਬੇ ਦਾ
ਪੋਤਰਾ ਨਾ ਅੱਛਾ ਉਹਦਾ ਮਾਮਾ ਲੱਗਦਾ ਸੀ ਇਹ। ਠੀਕ ਹੈ। ਤੇ ਹੋਰ ਬਸ ਇਸੇ ਤਰ੍ਹਾਂ ਹੀ ਹੈ ਉਦੋਂ। ਕੀ ਆ ਕੇ ਦੱਸਦੇ ਸਨ ਅਸੀਂ ਉੱਥੇ ਬੜੇ ਹਾਂ ਠੀਕ ਸੁੱਖ ਸ਼ਾਂਤੀ ਨਾਲ ਰਹਿ ਰਹੇ ਠੀਕ ਹਾਂ। ਆ। ਅੱਛਾ ਵੈਸੇ ਆਂਦੇ ਨੇ ਨਮਾਜ਼ ਨੂੰ ਵੀ ਤਾਂ ਵੀ ਡੱਕਦੇ ਡੁੱਕਦੇ ਕੋਈ ਨਹੀਂ ਆਉਂਦਾ ਕਿ ਮਸਜਿਦਾਂ ਪਾਓ ਤੇ ਪੈਸੇ ਦਿੰਦੇ ਹਨ ਉਹ ਅੱਛਾ ਮਸਜਿਦਾਂ ਵਾਸਤੇ ਕੁਰਬਾਨੀ ਕਰਦੇ ਨੇ ਕੁਰਬਾਨੀ ਕਰਦੇ ਨੇ। ਗਾਈ ਦੀ ਦੂਜੀ ਗਾਂ ਦੀ ਨਹੀਂ ਗਾਂ ਦੀ ਨਹੀਂ ਦੂਸਰੀ ਗਾਂ ਗੱਲ। ਦੀ ਗਾਂ ਦੀ ਇੱਥੇ ਕਦੋਂ ਕਰਨ ਦਿੰਦੇ ਸਨ ਹਾਂ। ਪਹਿਲਾਂ ਸਾਡੇ ਆਉਣ ਤੋਂ ਪਹਿਲਾਂ ਹਾਂ ਹਾਂ ਉਹ ਜਿਹੜੀ ਵਿਸ਼ਵ ਦੀ ਗਾਈ ਹਾਂਜੀ ਹੋਇਆ ਪਾ ਜਣੇ ਤਾਂ ਕਿਤੇ ਹੁੰਦੀ ਨਹੀਂ। ਨਹੀਂ ਨਹੀਂ ਸਹੀ ਗੱਲ ਹੈ ਕਿਉਂਕਿ ਹਿੰਦੂ ਸਿੱਖ ਦਾ ਪਿੰਡ ਸੀ ਜੀ, ਜੀ, ਹਿੰਦੂ ਜੀ। ਸਿੱਖਾਂ ਦਾ ਅਕਸਰੀਅਤ ਹੋਈ ਸੀ। ਜੀ ਹਾਂ। ਉਹ ਤਾਂ ਉੱਥੇ ਨਹੀਂ ਸਰ ਕਰਨ ਦਿੰਦੇ ਉਹ ਹੈਂ? ਉਦੋਂ ਵੀ ਸਰ ਕਰਨ ਦਿੰਦੇ ਜਦੋਂ ਤੁਸੀਂ ਉੱਥੇ ਨਹੀਂ 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 ਤੇ ਉਦੋਂ ਬਾਬਾ ਜੀ ਆਪਣੇ ਬਜ਼ੁਰਗਾਂ ਚ ਤੁਹਾਡੇ ਵਾਲ ਸਾਹਿਬ ਨੂੰ ਲੈ ਲਈਏ ਤੁਹਾਡੇ ਆਪਣਾ ਚਾਚਿਆਂ ਚ ਕੋਈ ਗਿਆ ਫਿਰ ਵਾਪਸ ਆਪਣਾ ਪਿੰਡ ਵੇਖਣ ਪਿੱਛੇ ਪਰਮੜ ਦੇ ਜਿਸਾਂ ਤੁਹਾਡੇ ਆਪਣੇ ਅਜ਼ੀਜ਼ ਵੀ ਉੱਥੇ ਰਹਿੰਦੇ ਸਨ। ਨਹੀਂ ਅੱਛਾ ਬਸ ਉਹਨਾਂ ਚ ਉਹ ਹੀ ਆਏ ਇੱਕ ਵਾਰੀ ਆਏ ਬਸ ਸਾਡੀ ਬਰਾਤ ਦੀ ਤੇ ਨਾ ਭਾਗਲਾਮ ਨਬੀ ਦਾ ਆਹੋ। ਭਰਾ ਜਿਹੜਾ ਸੀ ਹਾਸ਼ਮ ਗਿਆ ਇੱਥੇ ਕੋਈ 7-8 ਮਹੀਨੇ ਰਹਿ ਕੇ ਦੁਬਾਰਾ ਫਿਰ ਇੰਡੀਆ ਹੀ ਤੁਰ ਗਏ। ਅੱਛਾ ਅੱਛਾ ਉਹ ਉੱਥੇ ਜਾ ਕੇ ਫਿਰ ਦੁਬਾਰਾ ਇੱਥੇ ਕਿਉਂਕਿ ਇਹਨਾਂ ਦਾ ਦਿਲ ਨਹੀਂ ਲੱਗਦਾ ਹੈਗਾ ਨਾ ਉਹਨਾਂ ਨੇ ਕਿੱਥੇ ਜਾਣ ਦੀ ਜਗ੍ਹਾ ਛੱਡ ਕੇ ਬਹਿ ਗਏ ਆਪਣਾ ਸਾਰਾ ਘਰ ਘੁਰ ਛੱਡ ਕੇ ਤੇ ਬੜਾ ਉਹਨਾਂ ਲਈ ਮੁਸ਼ਕਲ ਹੋ ਗਿਆ ਇੱਥੇ ਰਹਿਣਾ। ਅੱਛਾ ਉਹਨੇ ਕਿਹਾ ਮੈਂ ਕਿਹਾ ਮੈਂ ਇੱਥੇ ਰਹਿਣਾ ਹੀ ਨਹੀਂ ਹੈਗਾ। ਅੱਛਾ ਉਹ ਆਪਣੇ ਭਰਾ ਨੂੰ ਦੂਸਰੇ ਛੱਡ ਕੇ ਵਾਪਸ ਤੁਰ ਗਿਆ। ਅੱਛਾ ਇਲਮ ਦੀ ਗੁਲਾਮ ਨਬੀ ਦਾ ਜਿਹੜਾ ਹੈ ਨਾ ਚਾਚਾ ਉਮਰ ਦੇ ਜਿਹੜਾ ਉਮਰ ਦੀ ਇਲਮ ਦੀ ਸਿੱਧੇ ਜਰੂਰ ਕੀ ਇੱਥੇ ਤੇ ਆਪਣਾ ਰਹਿੰਦਾ ਹੀ ਮੌਜਦੀਨ ਮੋਇਦੀ ਤੇ ਹਾਸ਼ਮ ਦਾ ਪਿਓ ਵੀ ਰਹਿ ਗਿਆ ਸੀ ਪਿੱਛੇ ਹੀ ਤੇ ਦਾਦੇ ਕੋਲ ਛੱਡ ਗਿਆ ਸੀ ਹਾਸ਼ਮ ਨੂੰ ਅੱਛਾ ਤੇ ਆਪ ਹੀ ਤੁਰ ਗਿਆ ਸੀ ਉਹ। ਤੇ ਹਾਸ਼ਮ ਦਾ ਜਿਹੜਾ ਅਬੀਆ ਸੀ ਗੁੱਜਰ ਅਬੀਆ ਉਹ ਕੀ ਲੱਗਦਾ ਸੀ ਤੁਹਾਡਾ ਕਿਹਦਾ ਵਾਲਾ ਇੱਥੇ ਅਬੀਆ ਗੁੱਜਰ ਇਹਦਾ ਹਾਸ਼ਮ ਦਾ ਦਾਦਾ ਸੀ। ਦਾਦਾ ਸੀ ਹਾਂ ਉਹ ਬਾਬਾ ਜ਼ਮੀਨ ਪਈ ਸੋਕੋ ਬਣਾ ਕੇ 52 ਕਿੱਲੇ ਜ਼ਮੀਨ ਸੀ ਇੱਥੇ ਵੀ। ਹਾਂਜੀ ਮਿਲੇ ਨਹੀਂ ਹੈਗੇ ਹਾਂ ਮਿਲੀ ਨਹੀਂ 52 ਕਿੱਲੇ ਸਾਨੂੰ ਮੈਂ ਕਿਹਾ 52 ਕਿੱਲੇ ਉਹਨਾਂ ਨੂੰ ਮਿਲੇ ਨਹੀਂ ਸੀ ਹੈ ਪਈ ਹੈ ਸੀ। ਆਹੋ ਮਿਲੀ ਵੀ ਸੀ ਕਿ ਉਹ ਅੱਗੇ ਜਿਹੜੀ ਸੀ ਨਾ ਉਹ ਤੇ ਉਹਨਾਂ ਨੇ ਵੇਚ ਸੋਨਾ ਕਿਲੇ ਆ ਜੀ ਵਿੱਚ ਉਹ ਤਾਂ ਮੌਲਵੀ ਹੋਰਾਂ ਲੈ ਲਈ ਨਾ। ਆਹ ਬਾਤ ਦਫਾ ਲਾ ਕੇ ਕੋਈ ਜੱਟਾ ਲੈ ਲਈ ਦੇਖੋ ਘੁਮਿਆਰਾ ਲੈ ਲਈ 18 ਕਿੱਲੇ ਖਰੇ ਕਿੰਨੇ ਉਹ 16 ਉਹ ਇਸ ਤਰ੍ਹਾਂ ਸੀ ਕਿ ਕੁਝ ਮੁੰਸ਼ੀ ਪਹਿਲਾਂ ਡੈਰੀ ਸੀ ਉਹ ਚਮਿਆਰਾਂ ਦੀ ਹਾਂਜੀ ਡੈਰੀ ਉਹ ਚਮਿਆਰਾਂ ਦੀ ਸੀ। ਉਹਨਾਂ ਦੇ ਨਾਂ ਨਹੀਂ ਸੀ ਹੁੰਦੀ ਉੱਥੇ ਪਿੱਛੇ ਪਿੱਛੇ ਅੱਛਾ ਉਹਨਾਂ ਦੇ ਨਾਂ ਨਹੀਂ ਸੀ ਹੁੰਦੀ ਉਹਨਾਂ ਨੇ ਬਾਬੇ ਦਾ ਨਾਂ ਕਰਾ ਦਿੱਤੀ ਤੇ ਖਾਂਦੇ ਪੀਂਦੇ ਉਹ ਹੀ ਸਨ। ਅੱਛਾ ਤੇ ਉਹ ਪੈਲੀ ਜਿਹੜੀ ਸੀ ਨਾ ਉਹ ਆਈ ਸੀ ਇੱਥੇ। ਉਹ ਆਈ ਸੀ ਫਿਰ ਉਹ ਵੇਚ ਕੇ ਨਾ ਬਾਬਾ ਫਿਰ ਉਹਨਾਂ ਨੂੰ ਖਰੇ ਪੈਸੇ ਦੇ ਆਇਆ ਸੀ ਮੇਰਾ ਖਿਆਲ ਆਹੋ ਇੱਕ ਜ਼ਮੀਨ ਜਿਹੜੀ ਅੱਛਾ। ਪਿੱਛੇ ਘੁਮਿਆਰਾ ਹੁੰਦਾ ਸੱਜੇ ਇੱਕ ਮਿੰਟ ਜੀ ਬੜੀ ਤੁਸੀਂ ਗੱਲ ਸੁਣਾਈ ਉਹ ਜਿਹੜੀ ਜ਼ਮੀਨ ਬਾਬੇ ਦੇ ਨਾਂ ਦੀ ਸੀ ਪਿੱਛੇ ਜੀ, ਜੀ, ਜੀ। ਹੈ ਪਹਿਲੀ ਚਮਿਆਰਾਂ ਦੀ ਸੀ ਲੇਕਿਨ ਉਹਨਾਂ ਦੇ ਨਾਂ ਨਹੀਂ ਸੀ ਹੁੰਦੀ ਬਿਲਕੁਲ ਵਾਕਈ ਇਹ ਕਾਨੂੰਨ ਹੈ ਸੀ ਨਹੀਂ ਸੀ ਹੁੰਦੀ। ਤੇ ਉਹ ਫਿਰ ਬਾਬਾ ਇੱਥੇ ਆ ਜਾਂਦਾ ਵੇ ਤਕਸੀਮ ਤੋਂ ਬਾਅਦ ਪਾਕਿਸਤਾਨ ਬਣਨ ਤੋਂ ਹਾਂਜੀ, ਬਾਅਦ ਹਾਂਜੀ। ਤੇ ਫਿਰ ਉੱਥੇ ਪੈੜੀ ਵੇਚ ਕੇ ਉਹ ਪੈਲੀ ਵੇਚ ਫਿਰ ਵਾਪਸ ਜਾਂਦੇ ਨੇ ਪਿੱਛੇ ਕਾਂਗੜੇ ਉਹ ਬੱਲੇ ਵਾਪਸ ਬੱਲੇ। ਜਾ ਕੇ ਪੈਸੇ ਦੇ ਕੀ ਕੇ ਨਾਂ ਸੀ ਬਜ਼ੁਰਗਾਂ ਦਾ ਉਹਨਾਂ ਦਾ ਵੀ ਆ ਅਬੀਆ ਬਾਬਾ ਵੀ ਆ ਬਾਬਾ ਅਬੀਆ ਅੱਛਾ ਕਬਰਸਤਾਨ ਦੀ ਜਗ੍ਹਾ ਨਹੀਂ ਹੈਗੀ ਬਾਬਾ ਅਬੀਆ ਜਿਹੜਾ ਸੀ ਬਾਬਾ ਅਬੀਆ ਗੁੱਜਰ ਹੋਇਆ ਉਹ ਵੀ ਕਾਂਗੜੇ ਦਾ ਰਹਿਣ ਵਾਲਾ ਸੀ ਤੁਹਾਡੇ ਬੱਲਾਂ ਦਾ ਹੀ ਬੱਲ ਦਾ ਹਾਂਜੀ ਨਹੀਂ ਹਾਂ ਉਹ ਹੋਰਾ ਸੀ ਅੱਛਾ ਉਹ ਰਾਂ ਸੀ ਉਹਨਾਂ ਦਾ ਨਾਂ ਸੀ ਆਪਣਾ ਰਮਾਲਾ ਰਮਾਲਾ ਉਹਦਾ ਨਾਂ ਰਮਾਲਾ ਸੀ। ਅੱਛਾ ਬਾਬਾ ਰਮਾਲੇ ਦਾ ਰਹਿਣ ਵਾਲਾ ਸੀ ਹਾਲਾਂਕਿ ਜੱਦੀ ਜ਼ਮੀਨ ਜਿਹੜੀ ਨਾ ਉਹਦੀ ਮਲਕੀਅਤ ਹਾਂ, ਹਾਂ। ਉਹ ਸਾਡੇ ਕੋਲ ਸੀ। ਅੱਛਾ। ਇੱਥੇ ਆ ਕੇ ਇਹਨਾਂ ਨੇ ਜਰ ਖਰੀਦ ਲਈ ਸੀ ਹਾਂ ਪੈਲੀ ਬਾਬਾ ਇੱਥੇ ਤੇ ਉਹ ਸਾਡਾ ਉਧਰ ਜਿਹੜਾ ਸੀ ਉਹ ਜੰਗਲ ਹੀ ਬਣ ਗਿਆ ਸੀ। ਹੂੰ। ਤੇ ਤੁਸੀਂ ਵੀਰ ਜੀ ਜ਼ਿਕਰ ਕਰ ਰਹੇ ਸੋ ਇਲਮਦੀਨ ਨਾਂ ਦਾ ਬੰਦਾ ਇੱਥੇ ਆ ਕੇ ਉਹਨੂੰ ਸਵਾਦ ਨਹੀਂ ਆਇਆ ਉਹਨੂੰ ਉਮਰਦੀਨ ਉਹ ਵਾਪਸ ਲਗਾ ਗਿਆ ਉਹ ਖੈਰ ਖਰੀਦ ਨਾਲ ਪਹੁੰਚ ਗਿਆ ਹਾਂ ਉੱਥੇ ਜਾ ਕੇ ਫਿਰ ਦੁਬਾਰਾ ਇੱਥੇ ਆਇਆ ਕਿ ਮੇਰਾ ਤੂੰ ਵੀ ਚੱਲ ਮੇਰੇ ਉੱਥੇ ਨਾਲ ਵਾਪਸ ਚੱਲ ਅੱਛਾ ਆ ਕੇ ਆਪਣੀ ਜ਼ਮੀਨ ਭਾੜਾ ਸਾਹਿਬ ਨੇ ਆ ਬਾਕੀ ਦੇ ਵੀ ਭਰਾਵਾਂ ਨੂੰ ਗੁੱਜਰ ਬਰਾਦਰੀ ਨੂੰ ਵਾਸਤੇ ਆਇਆ ਕਿ ਤੂੰ ਚੱਲ ਉਹਦੀ ਭੈਣ ਵੀ ਸੀ ਇੱਥੇ ਹੀ ਸੀ ਨਾ ਅੱਛਾ। ਉਹਦੀ ਭੈਣ ਫੋਟੋ ਹੀ ਉਦੋਂ ਵੀ ਆਇਆ ਆਪਕੇ ਗਿਆ ਫੋਟੋ ਤੋਂ 2-3 ਮਹੀਨੇ ਪਹਿਲਾਂ ਮੇਰੇ ਤੇ ਗਿਆ ਹੂੰ। ਤੇ ਬਾਬਾ ਉਮਰਦੀਨ ਕਿਹੜਾ ਪਿੰਡ ਸੀ ਉਹਦਾ ਬਾਬਾ ਉਮਰਦੀਨ ਉਹ ਹੀ ਰਮਾਲਾ ਸੀ ਬਾਬੇ ਦਾ ਜਿਹੜਾ ਅਬੀਆ ਸੀ ਨਾ ਹਾਂ ਉਹਦਾ ਪੁੱਤਰ ਸੀ ਉਹ ਅੱਛਾ ਅੱਛਾ ਤੇ ਪਿਓ ਇੱਥੇ ਰਿਹਾ ਬਾਬਾ ਵੀ ਇੱਥੇ ਉੱਥੇ ਰਿਹਾ। ਰਿਹਾ ਪੁੱਤਰ ਉੱਥੇ ਟੁਰ ਗਿਆ ਕਿਉਂਕਿ ਚਲਾ ਗਿਆ 2-3 ਉਹ ਕਿੰਨੇ ਸਾਲੀ ਵਾਪਸ ਜਾਂਦਾ ਵੇ ਤੇ ਪਾਕਿਸਤਾਨ ਬਣਨ ਤੋਂ ਬਾਅਦ ਮੇਰਾ ਖਿਆਲ ਕਿ 2-3 ਸਾਲ ਹੀ 2-3 ਸਾਲਾਂ ਬਾਅਦ ਉਦੋਂ ਲੈ ਐਡੀ ਨਹੀਂ ਕੋਈ ਲੱਗਦਾ ਬਾਰਡਰਾਂ ਤੇ ਕੋਈ ਸਖਤੀ ਵੀ ਨਹੀਂ ਸੀ ਸਖਤੀ ਹੋਈ ਨਹੀਂ ਸੀ ਨਾ। ਲੋ ਠੀਕ ਹੈ ਕਿਉਂਕਿ ਮੈਂ ਮਾਨਵ ਵੀ ਨਾ ਉਹਨਾਂ ਦਾ ਸਾਰਾ ਉਹਦੇ ਨਾਲ ਬਹਿ ਕੇ ਗੱਲਬਾਤ ਕਰਦਾ ਰਿਹਾ ਤਾਂ ਫਿਰ ਸਾਰੀ ਹਿਸਟਰੀ ਦੱਸਦੇ ਹਨ ਮੈਂ ਖੁਦ ਵੀ ਬੜਾ ਇੰਟਰਸਟਡ ਇਹਦੇ ਤੇ ਰਿਹਾ ਵਾਂ ਉਹਨਾਂ ਦੀ ਸਾਰੀ ਮਤਲਬ ਕਰਦਾ ਰਿਹਾ ਉਹਨਾਂ ਦੇ ਨਾਲ ਤੇ ਬੜੀਆਂ ਜਿਹੀਆਂ ਗੱਲਾਂ ਇਹਦੇ ਵਿੱਚੋਂ ਪਤਾ ਲੱਗਦਾ ਕਿ ਕਿਸ ਨਾ ਕਿਸ ਮੁਸ਼ਕਲਾਂ ਦਾ ਮੈਂ ਜ਼ਿਕਰ ਕੇ ਆਏ ਜੀ ਜੀ ਬਾਬਾ ਜੀ ਆਹ ਜਿਹੜੇ ਆਪਣਾ
ਜੰਮੂ ਰਿਆਸਤ ਦੇ ਗੁੱਜਰ ਨੇ, ਕਾਂਗੜੇ ਦੇ ਗੁੱਜਰ ਨੇ, ਹੈਨਾ, ਅਖਨੂਰ, ਮਤਲਬ ਆਪਣਾ ਪੇਸ਼ਮਾਰ ਤਹਿਸੀਲਾਂ ਨੇ। ਹਾਂਜੀ ਹਾਂਜੀ ਗੁੱਜਰ ਬਰਾਦਰੀ ਦੀ ਜਿਹੜੀ ਰਿਸ਼ਤੇਦਾਰੀ ਹੈ ਨਾ, ਉਹ ਅੱਜ ਵੀ ਉਹਨਾਂ ਇਲਾਕਿਆਂ ਦੇ ਵਿੱਚ ਹੈ ਨੇ। ਕਿਸੇ ਦੀਆਂ ਭੈਣਾਂ ਉੱਥੇ ਰਹਿ ਗਈਆਂ, ਕਿਸੇ ਦੀਆਂ, ਹੈਨਾ, ਬਿਲਕੁਲ ਹੈ। ਕਿ ਲੋਕ ਆਂਦੇ ਜਾਂਦੇ ਰਹਿੰਦੇ ਨੇ। ਤੇ ਜਿਸ ਤਰ੍ਹਾਂ ਅੱਜ ਤੁਹਾਡੇ ਨਾਲ ਗੱਲਬਾਤ ਕੀਤੀ, ਤੁਹਾਡੇ ਕੋਲ ਪਤਾ ਚੱਲਿਆ ਕਿ ਤੁਹਾਡੇ ਵੀ ਤਾਏ ਤੇ ਪੁੱਤ ਭਰਾ ਉੱਥੇ ਰਹਿ ਗਏ। ਠੀਕ ਹੈ। ਬਜ਼ੁਰਗ ਯਾਦ ਕਰਦੇ ਰਹੇ ਆਪਣੀ ਉਸ ਧਰਤੀ ਨੂੰ, ਤੁਹਾਡੇ ਬਾਬੇ ਹੋਰੀ ਇੱਥੇ ਆ ਕੇ? ਹਾਂਜੀ ਚੇਤਾ ਆਂਦਾ ਰਿਹਾ ਪਿਛਲੀ ਧਰਤੀ ਦਾ? ਅੱਛਾ ਅੱਛਾ, ਇਹਨਾਂ ਨੂੰ ਵੀ ਭੁੱਲਦੀ ਹੈ। ਠੀਕ ਹੈ। ਤੁਹਾਨੂੰ ਕਿਹੜੀ ਚੀਜ਼ ਨਹੀਂ ਮਤਲਬ ਅੱਜ ਤਾਈਂ ਭੁੱਲੀ ਆਪਣੇ ਪਿਛਲੇ ਪਿਛੋਕੜ ਪਿੰਡ ਦੀ? ਬਸ ਜੰਮਣ ਭਾਈ ਹੋਰ ਕਿਹੜਾ ਇੱਥੇ ਕੋਈ ਐਸੀ ਨਿਸ਼ਾਨੀ? ਠੀਕ ਹੈ। ਯਾਰ ਦੋਸਤ ਵੀ ਆ ਗਏ ਸਨ ਨਾਲ, ਜਿਨ੍ਹਾਂ ਨਾਲ ਖੇਡਦੇ ਹੁੰਦੇ ਹੋ, ਕਿਉਂਕਿ ਉਦੋਂ ਤੋਂ ਜਾਣ ਉਮਰ ਸੀ ਤੁਹਾਡੀ, ਉਹ ਵੀ ਨਾਲ ਹੀ ਆ ਗਏ ਸਨ? ਮੁਸਲਮਾਨ ਆਹੋ, ਅੱਛਾ, ਨਾਲ ਹੀ ਆ ਗਏ ਸਨ। ਅੱਛਾ। ਕਿਉਂਕਿ ਉੱਥੇ ਜਿੰਨਾ ਵੀ ਆਇਆ ਸਨ ਨਾ, ਤੇ ਸਾਡੇ ਗੁੱਜਰਾਂ ਦੇ ਘਰ ਸਨ ਨਾ, ਗੁੱਜਰਾਂ ਦੇ ਆਣਾ ਜਾਣਾ ਦੂਰੋਂ, ਹਿੰਦੂਆਂ ਦੇ ਕਿੱਥੇ ਬੱਚਿਆਂ ਨੇ ਆਉਣਾ ਸਾਡੇ ਨਾਲ ਖੇਡਣ। ਠੀਕ ਹੈ। ਸਕੂਲ ਕੋਈ ਲਾਗੇ ਹੈ ਨਹੀਂ ਸੀ ਵੀ ਜਿਹਦੇ ਵਿੱਚ ਰਲ ਮਿਲ ਕੇ ਚਲੇ ਗਏ ਵੀ ਸਕੂਲੇ ਚਲੋ ਉੱਧਰ, ਉਹ ਕੋਈ ਲਾਗੇ ਨਹੀਂ ਸੀ। ਕੋਈ ਆਪਣੀ ਫੈਮਿਲੀ ਚ ਗਿਆ ਬਾਬਿਆਂ ਚ, ਚਾਚਾ ਤਾਇਆਂ ਚ ਪਿੱਛੇ ਆਪਣਾ ਪਿੰਡ ਵੇਖਣ? ਨਹੀਂ ਕੋਸ਼ਿਸ਼ ਉਂਝ ਕਰਦੇ ਰਹੇ? ਨਹੀਂ, ਕੋਸ਼ਿਸ਼ ਵੀ ਨਹੀਂ ਕੀਤੀ। ਜਦੋਂ ਤੁਰ ਜੋ ਆਏ ਫਿਰ ਕੋਸ਼ਿਸ਼ ਕਾਦੀ ਕਰਨੀ। ਜੇ ਕੋਈ ਰੱਬ ਇਸ ਤਰ੍ਹਾਂ ਦੇ ਸਬਬ ਪੈਦਾ ਕਰੇ, ਹਾਂਜੀ, ਜਾਓਗੇ ਪਿੰਡ ਵੇਖਣ? ਹੁਣ ਕੀ ਕਰਨਾ ਜਾ ਕੇ। ਸਹੀ ਹੁੰਦਾ ਹੀ ਹੈ ਨਾ, ਕੋਈ ਇਸ ਤਰ੍ਹਾਂ ਦਾ ਕੋਈ ਰਾਹ ਹੀ ਖੁੱਲ ਜਾਂਦਾ, ਕੋਈ ਹਾਲਾਤ ਹੀ ਬਿਹਤਰ ਹੋ ਜਾਂਦੇ ਨੇ। ਨਹੀਂ, ਉਸ ਤਰ੍ਹਾਂ ਗਵਰਨਮੈਂਟ ਦਾ ਹੀ ਹੁਕਮ ਹੋ ਜਾਵੇ ਤੇ ਆਪਣੇ ਆਪਣੇ ਥਾਂ ਤੇ ਤੁਰ ਜਾਓ, ਅੱਛਾ, ਫੇਰ ਹੀ ਹੈ ਉਸ ਤਰ੍ਹਾਂ। ਮਿਲਣ ਵਾਸਤੇ ਮਿਲਣ ਵਾਸਤੇ ਜਾਂ ਵੇਖਣ ਵਾਸਤੇ ਹੁਣ ਵਸੀਲਾ ਬਣ ਜਾਵੇ ਬੰਦਾ ਜਾ ਹੀ ਸਕਦਾ ਹੈ। ਮਾੜਾ ਚੰਗਾ ਜਾ ਉਹ ਹੀ ਆ ਜਾਣਾ, ਅੱਛਾ, ਜਾਂ ਅਸੀਂ ਚਲੇ ਜਾਈਏ, ਸਾਡੇ ਉੱਤੇ ਚਲੇ ਜਾਏ ਕੋਈ। ਠੀਕ ਹੈ, ਠੀਕ ਹੈ, ਠੀਕ ਹੈ, ਠੀਕ। ਲੋਕਾਂ ਦੇ ਢੇਰੀਆਂ ਦਾ ਜਾ ਕੇ ਫਾਤਿਹਾ ਪੜ੍ਹਨ ਦਾ। ਹਾਂਜੀ ਹਾਂਜੀ। ਬਾਬਾ ਜੀ, ਜਿਹੜੇ ਉਧਰੋਂ ਗੁੱਜਰ ਆਇਆ ਆਪਣਾ ਬੱਲ ਪਿੰਡ ਦੇ, ਸਾਰੇ ਸੋਕਣ ਆ ਕੇ ਬਾਅਦ ਹੁੰਦੇ ਨੇ ਜਾਂ ਖਿੱਲਰ ਪੁੱਲਰ ਜਾਂਦੇ ਨੇ, ਅੱਗੇ ਪਿੱਛੇ ਟੁੱਟ ਜਾਂਦੇ ਨਹੀਂ, ਨੇ? ਖਿਲਰੇ ਵੀ ਹਨ। ਅੱਛਾ, ਉਹ ਕਿੱਥੇ ਕਿੱਥੇ ਪਾਕਿਸਤਾਨ ਚ ਬੈਠੇ ਇੱਥੇ ਨੇ? ਸਿਆਲਕੋਟ ਆ, ਰੋਮ ਨਹੀਂ ਜਗ੍ਹਾ, ਰੋਮ, ਹਾਂ, ਉਹ ਸੈਦਪੁਰਾ। ਉਧਰ ਬੈਠੇ ਨੇ, ਅੱਛਾ। ਪਟਿਆਲੇ ਵਿੱਚੋਂ ਦੀ ਠੀਕ ਹੈ, ਠੀਕ ਵਿੱਚੋਂ ਹੈ। ਬੈਠੇ ਨੇ। ਉੱਥੇ ਕੁਝ ਬੈਠੇ ਨੇ ਘਰ। ਹੋਰ ਮੈਂ ਜੇ ਤੁਹਾਨੂੰ ਪੁੱਛਾਂ, ਇੱਕ ਜਨਰਲ ਜਿਹਾ ਸਵਾਲ ਹੈ ਕਿ ਜ਼ਿਲ੍ਹਾ ਕਾਂਗੜੇ ਦੇ ਪਿੰਡ ਸੋਕਣਵਿੰਡ ਦੇ ਵਿੱਚ ਕਿੰਨੇ ਕੁ ਘਰ ਹੋਣਗੇ? ਘਰ ਇੱਥੇ ਵੈਸੇ ਤੇ 3 ਹੀ ਸਨ ਹਿਸਾਬ ਨਾਲ। ਅੱਛਾ, ਅੱਗੋਂ ਬਾਬਾ ਕੋਲ 10-12 ਘਰ ਹੋ ਗਏ ਨੇ। 10-12 ਪੌਣੀ ਸਦੀ ਹੋ ਗਈ ਫਿਰ ਉਦਾਰੀ ਪਾਤ, ਗਾਂ ਨਸਲ ਤੇ ਵਧਣੀ। ਬਿਲਕੁਲ ਠੀਕ ਹੈ। ਤੇ ਕਲਾਸ ਵਾਲੇ ਵੀ ਬੈਠੇ ਨੇ ਕਾਂਗੜੇ ਦੇ ਗੁੱਜਰ? ਗੁੱਜਰ ਨਹੀਂ ਹਨ, ਹਾਂ, ਉਹ ਰਾਜਪੂਤ ਨੇ। ਰਾਜਪੂਤ ਨੇ, ਹੈ ਉਹ ਵੀ ਕਾਂਗੜੇ ਦੇ ਨੇ? ਆਹੋ, ਹੈ ਕਾਂਗੜੇ। ਠੀਕ। ਉਹ ਵੀ ਬਾਬਾ ਚੋਖੇ ਘਰ ਨੇ ਕਿ ਜਾਂ ਪੂਰੇ? ਉਹ ਬਾਬਾ ਚੁੱਕੇ, ਉਹ ਵਾਹ ਘਰ ਨੇ। 200-250 ਘਰ ਹੋਣਾ। ਹੋ ਸਕਦਾ ਭਾਰਤ ਵੀ ਤੇ ਕਲਾਸ ਵਾਲੇ ਵੀ। ਭਾਰਤ ਦਾ ਆਸਰਾ 2 ਘਰ ਪਿੰਡ ਭੁਰੇ ਪਏ ਕਾਂਗੜਿਆਂ ਸੌਕਰਮੈਂਟ ਦੀ ਇਹ ਵੀ ਹਿਸਟਰੀ ਥੋੜੀ ਜੀ, ਕਿ ਕਬਰਸਤਾਨ ਲਈ ਤੇ ਹਸਪੀਟਲ ਲਈ ਜਿਹੜੀ ਜਗ੍ਹਾ ਦਿੱਤੀ ਗਈ ਹੈ ਨਾ 2 ਕਿੱਲੇ, ਉਹ ਵੀ ਗੁਜਰਾਂ ਨੇ ਦਿੱਤੀ ਹੈ, ਹੋਰ ਕਿਸੇ ਨੇ ਨਹੀਂ ਦਿੱਤੀ ਹੈ। ਨੇਸ਼ਰ ਦਿੱਤਾ। ਅੱਛਾ ਅੱਛਾ ਅੱਛਾ। ਬਾਬਾ ਅਬੀਆ? ਬਾਬੇ ਅਬੀ ਹੈਗੇ ਨਾ, ਬਾਬਾ ਅਬੀਆ ਉਹ ਤੁਹਾਡੇ ਬਜ਼ੁਰਗ ਸਨ, ਉਹ ਮੁੱਕਾ ਵੱਡੇ ਦਿਖਾਇਆ ਨਾ ਕਬਰਸਤਾਨ ਦੇ ਵੱਡੇ ਦੱਸਿਆ ਸੀ। ਹਾਂ, ਬਿਲਕੁਲ। ਸਕੂਲ ਵਾਸਤੇ, ਹਸਪੀਟਲ ਵਾਸਤੇ ਤੇ ਕਬਰਸਤਾਨ ਵਾਸਤੇ 1-1 ਏਕੜ ਜਿਹੜੀ ਜ਼ਮੀਨ ਹੈ ਨਾ, ਉਹ ਗੁਜਰਾਂ ਨੇ ਦਿੱਤੀ। ਹਾਲੇ ਕਿ ਘਰ ਵੀ ਤਿੰਨ ਨੇ ਸਿਰਫ, ਹਾਲੇ ਕਿ ਇੱਥੇ ਜ਼ਿਆਦਾ ਬਰਾਦਰੀਆਂ ਜਿਹੜੀਆਂ ਨੇ ਉਹ ਦੂਸਰੀਆਂ ਨੇ। ਰਾਜਪੂਤ ਦੀ ਹੈ ਸਾਰੀ ਜ਼ਮੀਨ ਹੈ। ਰਾਜਪੂਤ ਅੱਧ ਦੇ ਮਾਲਕ ਨੇ। ਸੌਕਰਮੈਂਟ ਦੀ ਅੱਧੀ ਜ਼ਮੀਨ ਇੱਕ ਘਰ ਦੀ ਹੈ। ਅੱਛਾ। ਤੇ ਬਾਕੀ ਪੂਰੇ ਪਿੰਡ ਦੀ ਅੱਧੀ ਜ਼ਮੀਨ ਹੈ। ਜੀ ਜੀ, ਠੀਕ। ਇਹਨਾਂ ਦੇ ਉਹਨਾਂ ਦੇ 52 ਮਰਬੇ ਮੈਂ ਇਕੱਠੀ ਪੈਲੀ ਇੱਕੋ ਹੀ ਘਰ ਦੀ। ਤੇ ਗੁਜਰਾਂ ਦੇ ਬਾਕੀ ਦੇ ਯਾਰ ਦੂਸਰੇ ਲੋਕਾਂ ਦਾ ਰਕਬਾ ਬਹੁਤ ਘੱਟ ਹੈ, ਲੇਕਿਨ ਇਹਨਾਂ ਸਾਰਾ ਡੋਨੇਸ਼ਨ ਦਿੱਤੇ। ਕਬਰਸਤਾਨ ਮੇਰੇ ਕਿਲਾ ਇੱਕ, ਫਿਰ BHU ਬਣਿਆ ਸਾਹਿਬ ਦਾ ਮਹੱਲਾ ਦੇ ਦੌਰ 'ਚ, ਉਹ ਇਹਨਾਂ ਨੇ ਡੋਨੇਸ਼ਨ ਦਿੱਤਾ। ਫਿਰ ਕੁੜੀਆਂ ਦੇ ਸਕੂਲ ਵਾਸਤੇ ਜਗ੍ਹਾ ਇਹਨਾਂ ਦਿੱਤੀ, ਭਾਈ ਬੋਲੀ ਦਿੱਤੀ, ਲੇਕਿਨ ਦਿੱਤੀ ਦੂਰ ਪਿੰਡ ਦੇ ਵਿੱਚ। ਇਹ ਵੀ ਬੜੀ ਗੱਲ ਹੁੰਦੀ ਹੈ ਜੀ। ਥੋੜੇ ਜਿਹੇ ਪੈਸੇ ਜਿਹਨਾਂ ਆਖਿਆ ਜਗ੍ਹਾ ਲੈ ਲਓ। 70,000 ਦੇ ਕੋਈ ਕੰਮ ਤੇ ਨਹੀਂ, 9 ਕਨਾਲ ਤੇ 16 ਮਰਲੇ ਜਗ੍ਹਾ ਦਿੱਤੀ ਉਹਨਾਂ ਨੇ। ਵਾਹ ਜੀ ਵਾਹ। ਤੇ ਇੱਕ ਸਦਕਾ ਜਾ ਰਹੀ ਹੈ ਗਵਰਨਮੈਂਟ ਦਾ, ਗਰਲਜ਼ ਹਾਈ ਸਕੂਲ ਸੌਕਰਮੈਂਟ ਬਣਿਆ। ਠੀਕ ਠੀਕ ਠੀਕ। ਫਿਰ ਗਵਰਨਮੈਂਟ ਗਰਲਜ਼ ਕਾਲਜ ਵੀ ਬਣ ਗਿਆ, ਡਿਗਰੀ ਕਾਲਜ ਸੌਕਰਮੈਂਟ ਚ, ਮਾਸ਼ਾਅੱਲਾ 14 ਕਨਾਲਾਂ ਦੇ ਵਿੱਚ, ਛੋਟੀ ਜ਼ਮੀਨ ਦੇ ਵਿੱਚ। ਅੱਲਾਹ ਤਾਲਾ ਨੇ ਬੜੀਆਂ ਬਰਕਤਾਂ ਇਸ ਪਿੰਡ 'ਚ ਪਾਈਆਂ ਜੀ। ਜੀ ਜੀ। ਜਾਨ ਮੁਹੰਮਦ ਨੂੰ ਤੇ ਸ਼ੇਰਾ ਲਿਆ, ਅੱਛਾ। ਉਹ ਮੈਂ ਖੁਦ ਲੈ ਕੇ ਆਇਆ ਸਾਂ ਇੱਥੋਂ ਲਾਹੌਰ ਸਟੇਸ਼ਨ ਨੇ। ਅੱਛਾ। ਉਹ ਆਪਣੀ ਗੱਡੀ ਤੇ ਜਾ ਕੇ ਲੈ ਕੇ ਆਇਆ। ਅੱਛਾ। ਉੱਥੋਂ ਸਿੱਧਾ ਸਿਆਲਕੋਟ ਲੈ ਕੇ ਗਿਆ। ਅੱਛਾ। ਕਿ ਫਿਰ ਉਹ ਸਿੱਧਾ ਘਰ ਨਹੀਂ ਆਉਣ ਦਿੰਦੇ ਫਿਰ। ਜੀ ਜੀ, ਉਹ ਪਹਿਲੇ ਇਤਲਾਹ ਕਰਨੀ ਪੈਂਦੀ ਸਿਆਲਕੋਟ ਗਿਆ, ਸਿਆਲਕੋਟ ਤੋਂ ਫਿਰ ਮੈਂ ਕਿਲੇ ਥਾਣੇ 'ਚ ਲੈ ਕੇ ਆਇਆ, ਉੱਥੇ ਇਤਲਾਹ ਦਿੱਤੀ, ਫਿਰ ਘਰ ਲੈ ਕੇ ਆਇਆ। ਸਹੀ। ਉਸ ਤੋਂ ਬਾਅਦ ਉਹਨਾਂ ਨੇ ਮੈਂ ਕਰਾਇਆ। ਜਦੋਂ ਉਹਨਾਂ ਨੇ ਸਾਡਾ ਇਲਾਕਾ ਵੀ ਵੇਖਿਆ ਨਾ, ਮਾਹੌਲ ਵੇਖਿਆ, ਸਿਆਲਕੋਟ ਵੇਖਿਆ, ਸੌਕਰਮੈਂਟ ਵੇਖਿਆ, ਤੇ ਉਹ ਮਤਲਬ ਕਿ ਨਾ ਉਹਨਾਂ ਦੀ ਇਸ ਤਰ੍ਹਾਂ ਨਾਲ ਉਂਗਲ ਰੱਖ ਕੇ ਇਹਨਾਂ ਦੇ ਇੰਜ ਲੈਂਦੇ ਹਨ ਕਿ ਬੱਲੇ ਬੱਲੇ ਬੱਲੇ।
ਮਤਲਬ ਕਿ ਬੜੀ ਮਤਲਬ ਕਿ ਤਰੱਕੀ ਹੈ ਕਿਉਂਕਿ ਉਹ ਅਸੀਂ ਰਹਿੰਦੇ ਉੱਥੇ ਜੰਗਲ ਚ ਰਹਿੰਦੇ ਨੇ ਸਾਈਡ ਦੇ ਹਾਂ ਤੇ ਉਹਨਾਂ ਨੇ ਜਿੰਨੀ ਤਰੱਕੀ ਵੀ ਦੇਖੀ ਉਹ ਬੜੇ ਹੈਰਾਨ ਹੁੰਦੇ ਸੀ ਹਿੰਦੂ ਬਾਲ ਹੈ ਨਾ ਉੱਥੇ ਦੇ ਹਿੰਦੂ ਬਾਲ ਅੱਬੇ ਵਾਸਤੇ ਬੀੜੀਆਂ ਦੇ ਬੰਡਲ ਲੈ ਕੇ ਆਏ ਸਾਨੂੰ ਅੱਛਾ ਉਹ ਬੜੀ ਦੇਰ ਹੋ ਗਈ ਪੀਂਦੇ ਰਹੇ ਸੰਭਾਲ ਕੇ ਸਭ ਹਾਂ। ਥੋੜੀਆਂ ਕਰਕੇ ਬੀੜੀਆਂ ਯਾਦ ਆਪਣੇ ਤੋਂ ਫਿਰ ਅਸੀਂ ਉਹਨਾਂ ਨੂੰ ਕੱਪੜੇ ਵੀ ਐਸਾ ਲੈ ਕੇ ਮੈਂ ਖੁਦ ਛੱਡ ਕੇ ਆਇਆ ਅਟਾਰੀ ਦੀਆਂ ਟਿਕਟਾਂ ਉਹਨਾਂ ਨੂੰ ਕਰਵਾ ਕੇ ਫਿਰ ਇੱਕ ਦੋ ਬੋਤਲਾਂ ਨਾ ਸ਼ਹਿਦ ਦੀਆਂ ਵੀ ਲੈ ਕੇ ਆਇਆ ਸੀ। ਲੈ ਕੇ ਆਏ ਸਨ ਉੱਥੋਂ ਸ਼ਹਿਦ ਦੀਆਂ। ਅੱਛਾ ਅੱਛਾ ਚੰਗਾ ਸ਼ਹਿਰ ਸੀ ਸ਼ਹਿਦ ਕਿਉਂ ਉਹ ਉੱਥੇ ਜੰਗਲਾਂ 'ਚ ਵਹਿੰਦੇ ਮਖਿਆਲ ਨੇ ਨਾ ਇੰਨੇ ਬਹੁਤੇ ਜ਼ਿਆਦਾ ਮਖਿਆਲ ਰਹਿੰਦੇ ਠੀਕ ਤੇ ਸਹੀ। ਹਰ ਕਿਸਮ ਦੀ ਉਹਨਾਂ ਨੂੰ ਗਜਾ ਵੀ ਮਿਲ ਜਾਂਦੀ ਹੈ ਫੁੱਲਾਂ ਦੀ। ਸਹੀ ਕਿੰਨੇ ਦਿਨ ਰਹੇ ਬਾਬਾ ਜੀ ਉਹ ਰਹੇ ਹੁਣ ਮਹੀਨਾ ਨਹੀਂ ਉਹ 2 ਮਹੀਨੇ ਦੀ ਉਹਨਾਂ ਦੀ ਹੈ ਜੀ ਵੈਸੇ ਨਾ ਜ਼ਿਆਦਾ ਲੱਗਾ ਹਾਂ। ਲੇਕਿਨ ਥੋੜੇ ਜਿਹੇ ਪਾਜ ਗਏ ਸਨ ਅੱਛਾ ਅੱਛਾ ਜਦੋਂ ਲਾਈਟ ਬੜੀ ਜਾਂਦੀ ਸੀ ਹਾਂ। ਤੇ ਗਰਮੀ ਦੇ ਕਰਕੇ ਨਾ ਤਾਂ ਉਹ ਫਿਰ ਕੋਈ ਮਹੀਨਾ ਕਰੀ ਗਏ ਤੇ ਤੁਰ ਗਏ ਤੁਰ ਗਿਆ ਅੱਛਾ ਅੱਛਾ ਠੀਕ ਸਹੀ ਠੀਕ ਹੈ ਬਾਬਾ ਜੀ ਅੱਛਾ ਜੋ ਕਿ ਤੁਹਾਨੂੰ ਯਾਦ ਸੀ ਹਾਂ ਤੁਸੀਂ ਹਾਂ ਜੀ, ਸਾਰੀਆਂ ਗੱਲਾਂ ਪਤਾ ਕੀਤੀਆਂ ਬਿਲਕੁਲ, ਬਿਲਕੁਲ। ਓਕੇ ਜੀ ਅੱਲਾ ਹਾਫਿਜ਼ ਓਕੇ